ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਜ਼ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਦੀ ਹੈ, ਜਿਹੜੀਆਂ ਕਿ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ। ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦਿਨ ਵੱਡਾ ਹੈ, ਬਹੁਤ ਸਾਰੇ ਲੋਕਾਂ ਦੇ ਲਈ, ਬਹੁਤ ਸਾਰੇ ਲੋਕਾਂ ਦੀਆਂ ਆਸਾਂ ਨੂੰ ਬੂਰ ਪਿਆ ਤੇ ਕਈਆਂ ਦੀਆਂ ਪਿਛਲੇ ਕਈ ਸਾਲਾਂ ਦੀਆਂ ਮਿਹਨਤਾਂ ਭੰਗ ਵੀ ਹੋਈਆਂ ਨੇ, ਟੁੱਟੀਆਂ ਵੀ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਚੋਣਾਂ ਦੇ ਆਏ ਹੋਏ ਰਿਜ਼ਲਟ ਦੀ। ਬਿਹਾਰ ਦੇ ਪੂਰੇ ਦੀ ਪੂਰੇ ਸਟੇਟ ਦਾ ਰਿਜ਼ਲਟ ਤੇ ਪੰਜਾਬ ਦੇ ਵਿੱਚ ਤਰਨਤਾਰਨ ਚੋਣਾਂ ਦਾ ਰਿਜ਼ਲਟ। ਗੱਲ ਦੋਵਾਂ ਦੀ ਕਰਾਂਗੇ, ਪਰ ਪਹਿਲਾਂ ਗੱਲ ਬਿਹਾਰ ਤੋਂ ਤੋਰਦੇ ਆ। ਬਿਹਾਰ ਨੂੰ ਲੈ ਕੇ ਜਿਸ ਤਰੀਕੇ ਦੇ ਆਪਾਂ ਕੁਝ ਦਿਨ ਪਹਿਲਾਂ ਹੀ ਐਗਜ਼ਿਟ ਪੋਲ ਦੇਖੇ ਸੀ, ਉਹਨਾਂ ਦੀ ਗੱਲ ਤੁਰੀ ਸੀ ਤੇ ਉਸ ਤੋਂ ਵੀ ਕਿਤੇ ਵੱਡੀ ਜਿੱਤ ਦਰਜ ਕਰ ਲਈ ਹੈ ਸੱਤਾ ਧਿਰ ਨੇ ਦੁਬਾਰਾ ਤੋਂ। ਇਹ ਕਿਵੇਂ ਦੇਖਦੇ ਹੋ ਜੀ? ਸਾਰਾ ਜਿੰਨੇ ਵੀ ਮੁਲਾਂਕਣ ਸੀ ਬਹੁਤ ਸਾਰੇ ਲੋਕਾਂ ਦੇ ਫੇਲ ਹੋ ਗਏ ਤੇ ਕਈ ਲੋਕਾਂ ਨੇ ਜਿਹੜੇ ਐਗਜ਼ਿਟ ਪੋਲ ਕੀਤੇ ਸੀ ਉਹਨਾਂ ਦੇ ਜਦੋਂ ਸਫਲ ਹੋਏ ਨੇ ਤਾਂ ਲੋਕਾਂ ਦਾ ਯਕੀਨ ਵੀ ਵੱਜੂਗਾ ਵੀ ਭਾਈ ਆਹ ਵਾਲੀ ਏਜੰਸੀ ਵਧੀਆ ਐਗਜ਼ਿਟ ਪੋਲ ਕਰਦੀ ਹੈ। ਪਰ ਪਾਇਓ ਝਾਤ ਜੀ, ਇਹ ਕਿਵੇਂ ਸੰਭਵ ਹੋਇਆ ਤੇ ਇੰਡੀਆ ਅਲਾਇੰਸ ਕਿਵੇਂ ਗੋਡੀ ਭਾਰ ਹੋ ਗਿਆ? ਦੇਖੋ, ਮੈਂ ਅੱਜ ਜਿਹੜੇ ਰਿਜ਼ਲਟ ਤੇ ਗੱਲ ਕਰਾਂਗਾ ਉਹ ਬਿਨਾਂ ਈਵੀਐਮ ਨੂੰ ਦੋਸ਼ ਦਿੱਤੇ ਤਾਂ ਗੱਲ ਕਰਾਂਗਾ। ਮਤਲਬ ਬੇਸਿਕਲੀ ਜਿਹੜਾ ਇੰਡੀਆ ਅਲਾਇੰਸ ਜਿਹੜਾ ਆ ਰਿਹਾਗਾ ਉਹਨੂੰ ਉਹਦਾ ਆਪਾਂ ਮਾੜਾ ਜਿਹਾ ਕ੍ਰਿਟਿਸਿਜ਼ਮ ਵੀ ਬਿਲਡ ਕਰਾਂਗੇ। ਇਹਦੇ ਚ ਹੈ ਜੀ, ਪਹਿਲਾ ਰਿਜ਼ਲਟ ਤੇ ਝਾਤ ਮਾਰ ਲੈਂਦੇ ਆ। 243 ਸੀਟਾਂ ਨੇ ਬਿਹਾਰ ਦੇ ਵਿੱਚ। 243 ਸੀਟਾਂ ਚੋਂ 203 ਸੀਟਾਂ ਆਪਣੇ ਐਨਡੀਏ ਅਲਾਇੰਸ ਨੇ ਜਿੱਤੀਆਂ ਨੇ। ਉਹਦੇ ਚ ਬੀਜੇਪੀ ਕੋਲ 90 ਸੀਟਾਂ ਨੇ ਤੇ 85 ਸੀਟਾਂ ਜਿੱਤੀਆਂ ਜੇਡੀਯੂ ਨੇ, ਯਾਨੀ ਨਿਤੀਸ਼ ਕੁਮਾਰ ਦੀ ਪਾਰਟੀ ਨੇ। ਚਿਰਾਗ ਪਾਸਵਾਨ ਨੇ 19 ਸੀਟਾਂ ਅਤੇ ਹੋਰ ਜਿਹੜੇ ਜਿਵੇਂ ਦੂਜੇ ਇਹਨਾਂ ਦੇ ਹਮ ਵਗੈਰਾ ਜਿਹੜੇ ਉਮੀਦਵਾਰ ਸੀ, ਮਾਂਝੀ ਵਗੈਰਾ, ਉਹਨਾਂ ਨੇ 9 ਸੀਟਾਂ। ਤਾਂ ਕੁੱਲ ਮਿਲਾ ਕੇ ਜਿਹੜਾ ਜੋੜ ਹੋਇਆ ਸਾਰਿਆਂ ਦਾ ਮਿਲਾ ਕੇ ਉਹ ਹੋਇਆ ਜੀ 203 ਦਾ। ਤੇ ਜਿਹੜਾ ਇੰਡੀਆ ਅਲਾਇੰਸ ਹੈ ਉਹਨੇ ਬਹੁਤ ਘੱਟ ਸੀਟਾਂ ਜਿੱਤੀਆਂ। ਜੇ ਇੰਡੀਆ ਅਲਾਇੰਸ ਦੀ ਗੱਲ ਕਰੀਏ, ਸਿਰਫ 34 ਸੀਟਾਂ ਉਹਨਾਂ ਦੇ ਪੱਲੇ ਪਈਆਂ, ਜਿਹਦੇ ਚ 24 ਸੀਟਾਂ ਸਿਰਫ ਔਰ ਸਿਰਫ ਆਰਜੇਡੀ ਕੋਲ ਰਹਿ ਗਈਆਂ ਤੇ ਕਾਂਗਰਸ ਸਿਰਫ 6 ਸੀਟਾਂ ਹੀ ਜਿੱਤ ਪਾਈ। ਤੇ ਲੈਫਟ ਦਾ ਬੁਰਾ ਹਾਲ ਰਿਹਾ, 2 ਸੀਪੀਐਮ ਨੇ, 2 ਸੀਪੀਐਮਐਲ ਨੇ। ਤਾਂ ਮਤਲਬ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰਫਾ ਜਿਹੜਾ ਚੋਣ ਹੈ। ਸਿਰਫ 40 ਸੀਟਾਂ ਆਪੋਜੀਸ਼ਨ ਪਾਰਟੀਆਂ ਨੂੰ ਮਿਲੀਆਂ, ਬਾਕੀ 203 ਐਨਡੀਏ ਅਲਾਇੰਸ ਲੈ ਗਿਆ। ਤੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਇਹ ਇਸ ਕਿਸਮ ਦਾ ਚੋਣਾਂ ਦਾ ਰਿਜ਼ਲਟ ਹੈ ਜਿਹੜਾ ਕੋਈ ਵੀ ਐਕਸਪੈਕਟ ਨਹੀਂ ਕਰ ਰਿਹਾ ਸੀਗਾ। ਈਵਨ ਤੁਸੀਂ ਸਹੀ ਕਿਹਾ ਕਿ ਜਿਹੜੇ ਐਗਜ਼ਿਟ ਪੋਲ ਸੀਗੇ ਉਹ ਵੀ ਦਿਖਾ ਰਹੇ ਸੀਗੇ, ਉਹ ਐਡਾ ਇੱਕ ਤਰਫਾ ਨਹੀਂ ਦਿਖਾ ਰਹੇ ਸੀ, ਉਹ 150 ਦੇ ਰਹੇ ਸੀਗੇ। ਪਰ ਉੱਥੇ ਤਾਂ 200 ਪਾਰ ਜਿਹੜਾ ਐਨਡੀਏ ਹੈ ਉਹ ਦੇਖਣ ਨੂੰ। ਆਪ ਅਮਿਤ ਸ਼ਾਹ ਨੇ ਜਿਹੜਾ ਆਂਕੜਾ ਬੋਲਿਆ ਸੀਗਾ 160 ਦਾ ਕਿਹਾ ਸੀ ਕਿ ਅਸੀਂ 160 ਸੀਟਾਂ ਜਿੱਤ ਰਹੇ ਹਾਂ, ਪਰ ਇਹ ਤਾਂ 203 ਜਿੱਤ ਗਏ। ਹੁਣ ਮਤਲਬ ਕਈ ਸਾਰੀਆਂ ਚੀਜ਼ਾਂ ਨੇ ਉਹਦੇ ਚ। ਪਹਿਲੀ ਗੱਲ ਤਾਂ ਇਹ ਹੈ ਕਿ ਜਿਵੇਂ ਕਾਂਗਰਸ ਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ, ਬਿਹਾਰ ਚ ਕਾਂਗਰਸ ਖਾਸੀ ਕਮਜ਼ੋਰ ਹੈ, ਲੇਕਿਨ ਵੱਧ ਸੀਟਾਂ ਤੇ ਕਾਂਗਰਸ ਨੇ ਦਾਅਵੇ ਠੋਕੇ। ਕਈ ਥਾਵਾਂ ਤੇ ਇੰਡੀਆ ਅਲਾਇੰਸ ਨੇ ਆਪਸ ਚ ਕੈਂਡੀਡੇਟ ਵੀ ਲੜਾਏ। ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਜਿਹੜਾ ਨੈਰੇਟਿਵ ਹੈ, ਨੈਰੇਟਿਵ ਕਾਂਗਰਸ ਨੇ ਉੱਥੇ ਰਾਹੁਲ ਗਾਂਧੀ ਨੇ ਜਾ ਕੇ ਚਲਾਇਆ ਕਿ ਵੋਟ ਚੋਰੀ ਹੋ ਰਹੀ ਹੈ ਜੀ, ਦੇਖੋ ਇਹ ਤਾਂ SIR ਕਰ ਰਹੇ ਨੇ। ਉਹ ਜਿਵੇਂ ਇੱਕ ਦਿਨ ਮੈਂ ਬੁਲੇਟਿਨ ਚ ਕਿਹਾ ਵੀ ਸੀਗਾ, SIR ਦੀ ਜਿਹੜੀ ਲੋੜ ਹੈ ਉਹ ਬਿਹਾਰ ਚ ਨਹੀਂ, ਉਹ ਤਾਂ ਪੰਜਾਬ ਹਰਿਆਣੇ ਚ ਲੋੜ ਹੈ। ਠੀਕ ਹੈ, ਪਰ ਉੱਥੇ ਉਹ ਬੇਸਿਕਲੀ SIR ਤੇ ਜਦੋਂ ਰੌਲਾ ਪਾਇਆ ਰਾਹੁਲ ਗਾਂਧੀ ਹੋਰਾਂ ਨੇ ਜਾਂ ਫਿਰ ਤੇਜਸਵੀ ਯਾਦਵ ਹੋਰਾਂ ਨੇ, ਆਪੋਜੀਸ਼ਨ ਪਾਰਟੀਆਂ ਨੇ ਉਸ ਨੂੰ ਇਸ ਕਿਸਮ ਦਾ ਨੈਰੇਟਿਵ ਬਣਾਤਾ ਕਿ ਜਿਵੇਂ ਬੀਜੇਪੀ ਨੇ ਉੱਥੇ ਚਲਾਇਆ ਕਿ ਇਹ ਤਾਂ ਬਾਂਗਲਾਦੇਸ਼ੀ ਜਿਹੜੇ ਬੰਗਲਾਦੇਸ਼ੀ ਮੁਸਲਮਾਨ ਨੇ ਉਹਨਾਂ ਦੀਆਂ ਵੋਟਾਂ ਅਸੀਂ ਕੱਟ ਰਹੇ ਹਾਂ ਤੇ ਉਹਨਾਂ ਦੀ ਵੋਟਾਂ ਨੂੰ ਬਚਾਉਣ ਵਾਸਤੇ ਰੌਲਾ ਪਾ ਰਹੇ ਨੇ। ਤੇ ਉੱਥੋਂ ਦਾ ਜਿਹੜਾ ਹਿੰਦੂ ਹੈ ਉਹਨੂੰ ਕਿਤੇ ਨਾ ਕਿਤੇ ਇਸ ਮਸਲੇ ਤੇ ਕਮਿਊਨਲਾਈਜ਼ ਕਰ ਲਿਆ ਤੇ ਤੁਹਾਡੇ ਤੇ ਇਹ ਪ੍ਰਵਾਸ ਤੇ ਰੋਕ ਲਾਉਣਾ ਚਾਹੁੰਦੇ ਨੇ। ਚਰਨਜੀਤ ਚੰਨੀ ਦੀ ਉਹ ਸਟੇਟਮੈਂਟ ਵੀ ਚੱਕੀ, ਪੰਜਾਬ ਦੇ ਜਿਹੜੇ CM ਰਹੇ ਹੈਗੇ ਚਰਨਜੀਤ ਚੰਨੀ, ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਕਿ ਇੱਥੇ ਭਈਆ ਕੋਈ ਆ ਕੇ ਮੁੱਖ ਮੰਤਰੀ ਬਣ ਜਾਊਗਾ। ਇਸ ਕਿਸਮ ਦੀਆਂ ਸਟੇਟਮੈਂਟਾਂ ਵੀ ਉਹਨਾਂ ਨੇ ਚੱਕੀਆਂ ਤੇ ਕਿਹਾ ਕਿ ਦੇਖੋ ਇਹ ਤਾਂ ਕਾਂਗਰਸ ਵਾਲੇ ਤਾਂ ਬੇਸਿਕਲੀ ਬਿਹਾਰੀਆਂ ਨੂੰ ਉਹ ਕਰਦੇ ਨੇ, ਨਫ਼ਰਤ ਕਰਦੇ ਨੇ। ਇਸ ਕਿਸਮ ਦੀਆਂ ਚੀਜ਼ਾਂ ਚਲਾਈਆਂ। ਸਭ ਤੋਂ ਵੱਡੀ ਜਿਹੜੀ ਮੈਨੂੰ ਚੀਜ਼ ਲੱਗੀ ਇੱਕ ਸ਼ਰਾਬਬੰਦੀ।
ਹੁਣ ਸ਼ਰਾਬਬੰਦੀ ਬਾਰੇ ਕਈ ਫਿਲਾਸਫੀਆਂ ਨੇ, ਕਈ ਚੀਜ਼ਾਂ ਨੇ। ਜਿਵੇਂ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਹੁੰਦਾ ਸੀਗਾ ਕਿ ਜੇ ਸ਼ਰਾਬਬੰਦੀ ਲਾਗੂ ਕਰ ਰੱਖੀ ਹੈ ਤਾਂ ਉਹਦੇ ਕਰਕੇ ਸਟੇਟ ਨੂੰ ਨੁਕਸਾਨ ਹੋ ਰਿਹਾਗਾ। ਇੱਕ ਆંકੜਾ ਵੀ ਗਣਾਉਂਦੇ ਸੀਗੇ ਪ੍ਰਸ਼ਾਂਤ ਕਿਸ਼ੋਰ ਕਿ ਐਡਾ ਨੁਕਸਾਨ ਹੋ ਰਿਹਾ ਹੈਗਾ। ਪਰ ਉੱਥੇ ਸ਼ਰਾਬਬੰਦੀ ਕਰਕੇ ਉੱਥੋਂ ਦੀ ਮਹਿਲਾਵਾਂ ਨੂੰ ਬੜਾ ਮਤਲਬ ਸੌਖਾ ਹੋਇਆ। ਨਹੀਂ ਤਾਂ ਉਹਨਾਂ ਦੇ ਜਿਹੜੇ ਮਰਦ ਹੁੰਦੇ ਸੀ ਬਿਹਾਰ ਦੇ ਵਿੱਚ, ਦਾਰੂ ਪੀ ਕੇ ਉਹ ਮਹਿਲਾਵਾਂ ਨੂੰ ਕੁੱਟਦੇ ਹੁੰਦੇ ਸੀਗੇ। ਤਾਂ ਇਸ ਕਰਕੇ ਨਿਤੀਸ਼ ਕੁਮਾਰ ਨਾਲ ਉਹ ਸ਼ਰਾਬਬੰਦੀ ਕਰਕੇ ਮਹਿਲਾਵਾਂ ਦਾ ਵੋਟਰ ਇੰਟੈਕਟ ਹੈ। ਇੱਕ ਦੂਜਾ, ਮਹਿਲਾਵਾਂ ਨੂੰ 10-10 ਹਜ਼ਾਰ ਰੁਪਏ ਉਹਨਾਂ ਦੇ ਖਾਤੇ ਦੇ ਅੰਦਰ ਪਾਏ ਸੀਗੇ ਇਹਨਾਂ ਨੇ ਇਲੈਕਸ਼ਨਾਂ ਤੋਂ 3 ਮਹੀਨੇ ਪਹਿਲੇ। ਉਹ ਸਵ ਰੋਜ਼ਗਾਰ ਨਾਂ ਤੇ ਉਹਨਾਂ ਨੇ ਸਕੀਮ ਕੱਢੀ ਤੇ ਮਹਿਲਾਵਾਂ ਦੇ ਖਾਤੇ ਤੇ 10-10 ਹਜ਼ਾਰ ਰੁਪਏ ਪਾਤੇ। ਉਹ ਵੀ ਇੱਕ ਰਿਸ਼ਵਤ ਵਾਂਗ ਤੁਸੀਂ ਕਹਿ ਸਕਦੇ ਹੋ ਕਿ ਮਹਿਲਾਵਾਂ ਨੂੰ ਇਹ ਸਵ ਰੋਜ਼ਗਾਰ ਵਾਲੇ 10,000 ਰੁਪਏ ਪਲੱਸ ਜਿਹੜਾ ਸ਼ਰਾਬਬੰਦੀ, ਇਹ ਦੋ ਚੀਜ਼ਾਂ ਹੈਗੀਆਂ ਉਹ ਦਿਖਾਉਂਦੀਆਂ ਨੇ ਕਿ ਕਿਵੇਂ ਜਿਹੜਾ ਮਹਿਲਾ ਵੋਟਰ ਹੈ ਉਹ ਨਿਤੀਸ਼ ਕੁਮਾਰ ਨਾਲ ਇੰਟੈਕਟ ਰਿਹਾ, ਉਹ ਉਹਦੇ ਨਾਲ ਜੁੜਿਆ ਰਿਹਾ। ਜੇ ਬਿਹਾਰ ਦੀ ਪੋਲਿਟਿਕਸ ਦੀ ਗੱਲ ਕਰਾਂਗੇ ਤਾਂ 90s ਤੱਕ ਉਹ ਕਾਂਗਰਸ ਦੀ ਸਿਆਸਤ ਰਹੀ ਹੈ। 1947 ਤੋਂ ਲੈ ਕੇ 1990 ਤੱਕ ਜ਼ਿਆਦਾਤਰ ਬਿਹਾਰ ਦੇ ਵਿੱਚ ਕਾਂਗਰਸ ਦੀ ਸਿਆਸਤ ਰਹੀ। ਪਰ 90 ਇੱਕ ਹਿਸਾਬ ਦਾ ਫਿਨੋਮਨਾ ਸੀਗਾ ਜਦੋਂ ਲਾਲੂ ਯਾਦਵ ਹੋਰੀ ਬੈਕਵਰਡ ਕਾਸਟ ਦੀ ਪੋਲਿਟਿਕਸ ਖੜੀ ਕਰਦੇ ਨੇ ਤੇ ਮੁੱਖ ਮੰਤਰੀ ਬਣਦੇ ਨੇ। ਅਗਲੇ 15 ਸਾਲ ਉਹਨਾਂ ਨੇ ਰਾਜ ਕੀਤਾ। ਉਸ ਤੋਂ ਬਾਅਦ ਫਿਰ ਜਿਹੜੇ ਨਿਤੀਸ਼ ਕੁਮਾਰ 2005 ਚ ਆਏ ਤੇ ਪਿਛਲੇ 20 ਸਾਲ ਤੋਂ ਉਹ ਰਾਜ ਕਰ ਰਹੇ ਹੈਗੇ ਆ। ਉਹ ਵੀ ਉਦਾਂ ਬੈਕਵਰਡ ਸਮਾਜ ਤੋਂ ਹੀ ਨੇ, ਪਰ ਉਹਨਾਂ ਦੀ ਕਮਿਊਨਿਟੀ ਦਾ ਐਡਾ ਨੰਬਰ ਨਹੀਂ ਹੈ ਜਿੰਨਾ ਯਾਦਵਾਂ ਦਾ ਉੱਥੇ ਹੈਗਾ। ਤੇ ਬੇਸਿਕਲੀ ਜਿਹੜਾ ਨਿਤੀਸ਼ ਕੁਮਾਰ ਹੈ, ਨਿਤੀਸ਼ ਕੁਮਾਰ ਉੱਥੇ ਰਾਜ ਕਰ ਰਿਹਾ ਹੈਗਾ ਮਹਿਲਾਵਾਂ ਦੀ ਵੋਟਾਂ ਕਰਕੇ। ਮਹਿਲਾਵਾਂ ਨੂੰ ਬਹੁਤ ਅਟਰੈਕਟ ਕਰਦੇ ਨੇ। ਮਹਿਲਾਵਾਂ ਦਾ ਤੇ ਸ਼ਰਾਬਬੰਦੀ ਵਾਲਾ ਮਸਲਾ ਤੁਸੀਂ ਦੇਖ ਲਓ। ਸ਼ਰਾਬਬੰਦੀ ਤੋਂ ਹਟ ਕੇ ਤੁਸੀਂ ਜਿਹੜਾ ਦੂਜਾ ਮਸਲਾ ਮੈਂ ਦੱਸਿਆ 10,000 ਰੁਪਏ ਵਾਲਾ, ਉਹ ਦੇਖ ਲਓ। ਉਹ ਚੀਜ਼ਾਂ ਕਰਕੇ ਮਹਿਲਾਵਾਂ ਨਿਤੀਸ਼ ਕੁਮਾਰ ਇੰਟੈਕਟ ਰਹੀਆਂ। ਕਾਂਗਰਸ ਉੱਥੇ ਗਵਾ ਚੁੱਕੀ ਹੈ। ਬੀਜੇਪੀ ਉੱਥੇ ਕਮਲਾਈਜ਼ ਕਰਕੇ ਹਿੰਦੂ ਵੋਟਾਂ ਨੂੰ ਇਕੱਠੀ ਕਰਕੇ ਮੁਸਲਮਾਨਾਂ ਦੇ ਉਲਟ ਉਸ ਤੇ ਸਰਵਾਈਵ ਕਰ ਰਹੀ ਹੈ। ਉੱਥੇ ਸੀਮਾਂਚਲ ਵਾਲਾ ਇਲਾਕਾ ਵੀਗਾ, ਉੱਥੇ ਸੀਮਾਂਚਲ ਵਾਲੇ ਇਲਾਕੇ 'ਚ ਅਸਦੁੱਦੀਨ ਓਵੈਸੀ ਦੀ ਪਾਰਟੀ ਦੀ ਵੀ ਠੀਕ ਠਾਕ ਮੌਜੂਦਗੀ ਹੈ। ਤੇ ਉੱਥੇ ਇਹ ਚੀਜ਼ਾਂ ਮੈਨੂੰ ਲੱਗਦਾ ਹੈਗਾ ਕਿ ਇਹ ਜ਼ਿਆਦਾ ਰਹੀਆਂ। ਬੀਜੇਪੀ ਜਿਹੜੀ ਹੈਗੀ ਆ ਉੱਥੇ ਦੇਖੋ ਮਸ਼ੀਨਰੀ ਤਾਂ ਸਾਰੀ ਉੱਥੇ ਲੱਗੀ ਹੋਈ ਸੀਗੀ, ਉਹ ਤਾਂ ਆਪਾਂ ਦੇਖ ਹੀ ਰਹੇ ਸੀਗੇ ਕਿ ਕਿਵੇਂ। ਤੇਜਸਵੀ ਯਾਦਵ ਨੂੰ ਰਾਹੁਲ ਗਾਂਧੀ ਦੇ ਮੁੱਦਿਆਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਸੀਗਾ। ਤੇਜਸਵੀ ਯਾਦਵ ਨੂੰ ਆਪਣੇ ਜਿਹੜੇ ਨੈਰੇਟਿਵ ਨੇ ਲੋਕਲ ਬਿਹਾਰ ਦੇ, ਉਹਨਾਂ ਨੂੰ ਹਾਈਲਾਈਟ ਕਰਨਾ ਚਾਹੀਦਾ ਸੀ। ਰਾਹੁਲ ਗਾਂਧੀ ਤਾਂ ਨੈਸ਼ਨਲ ਨੈਰੇਟਿਵ ਦੇ ਚੱਕਰ 'ਚ ਪੈ ਗਿਆ। ਤੇ ਇਹ ਮੈਨੂੰ ਲੱਗਦਾ ਹੈਗਾ ਕਿ ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਕਰਕੇ ਜਿਹੜਾ ਨੁਕਸਾਨ ਤੁਸੀਂ ਜਿਹੜਾ ਦੇਖ ਰਹੇ ਹੋ ਇੰਡੀਆ ਅਲਾਇੰਸ ਦਾ ਵੱਡਾ ਹੁੰਦਾ ਹੋਇਆ। ਕਿਉਂਕਿ ਪਿਛਲੀ ਵਾਰ ਤਾਂ ਸੀਟਾਂ ਵੱਧ ਸੀਗੀਆਂ, ਇਸ ਵਾਰ 60 ਸੀਟਾਂ ਘਟੀਆਂ ਨੇ। ਪਿਛਲੀ ਵਾਰ ਤਾਂ 110 ਤੱਕ ਪਹੁੰਚ ਗਿਆ ਸੀਗਾ ਆંકੜਾ, ਤੇ ਇਸ ਵਾਰ ਤੁਸੀਂ ਦੇਖੋ 40 ਤੇ ਇੰਡੀਆ ਅਲਾਇੰਸ ਰਹਿ ਗਿਆ ਹੈਗਾ। ਤੇ ਉਹਦਾ ਇੰਨੀਆਂ ਸੀਟਾਂ ਘੱਟ ਹੋਣ ਦਾ ਇੱਕੋ ਕਾਰਨ ਹੈ ਕਿ ਜੇ ਉੱਥੇ ਤੇਜਸਵੀ ਯਾਦਵ ਨੂੰ ਇੱਕ ਤਾਂ ਕਾਂਗਰਸ ਵਾਲੇ ਬਾਰ-ਬਾਰ ਪਰੇਸ਼ਾਨ ਕਰੀ ਗਏ, ਦੂਜਾ ਉਹਨਾਂ ਨੂੰ ਲੋਕਲ ਮੁੱਦਿਆਂ ਤੇ ਲੜਨ ਦੀ ਸਪੇਸ ਨਹੀਂ ਦਿੱਤੀ ਗਈ ਤੇ ਉਹਨਾਂ ਨੂੰ ਬਾਰ-ਬਾਰ ਘੇਰੇ ਰੱਖਿਆ। ਤੇ ਇਹ ਚੱਕਰ ਮੈਨੂੰ ਪੈਂਦਾ ਹੈਗਾ। ਲੈਫਟ ਵਾਲੇ ਵੀ ਬਾਲੇ ਤੇਜ਼ ਬਣਦੇ ਸੀਗੇ ਤੇ ਉਹਨਾਂ ਦਾ ਵੀ ਹੁਣ ਜਲੂਸ ਉੱਥੇ ਨਿਕਲਿਆ ਹੈਗਾ। ਤੇ ਇਹ ਚੀਜ਼ਾਂ ਨੇ ਕਹਿਣ ਵਾਲੇ ਤਾਂ ਮਤਲਬ ਈਵੀਐਮ ਤੇ ਹੁਣ ਸਵਾਲ ਤਾਂ ਉੱਠਣੇ ਸ਼ੁਰੂ ਹੋ ਚੁੱਕੇ ਨੇ ਉੱਦਾਂ। ਤੇ ਇਹ ਕਹਿਣ ਵਾਲੇ ਤਾਂ ਮੈਂ ਅੱਜ ਸੀਗਾ ਚੰਡੀਗੜ੍ਹ ਦੇ ਵਿੱਚ ਤੇ ਕਈ ਸਾਰੀਆਂ ਥਾਵਾਂ ਤੇ ਗਿਆ, ਯੂਨੀਵਰਸਿਟੀ ਵੀ ਗਿਆ, ਹੋਰ ਵੀ ਕਈ ਥਾਵਾਂ ਤੇ ਗਿਆ। ਸਾਰੇ ਕਿਤੇ ਲੋਕਾਂ 'ਚ ਨਾ ਬੇਇਤਬਾਰੀ ਤਾਂ ਹੈਗੀ ਆ। ਚਾਹੇ ਕੋਈ ਮਜ਼ਦੂਰ ਬੰਦਾ ਮਿਲੇ ਮੈਨੂੰ ਅੱਜ, ਜਾਂ ਕੋਈ ਵਰਕਿੰਗ ਕਲਾਸ ਦਾ ਬੰਦਾ ਮਿਲਿਆ ਹੋਵੇ ਜਾਂ ਫਿਰ ਸਟੂਡੈਂਟ ਮਿਲਿਆ ਹੋਵੇ, ਸਾਰਿਆਂ ਨੇ ਇੱਕ ਬੇਇਤਬਾਰੀ ਜੀ ਜ਼ਾਹਿਰ ਕੀਤੀ ਕਿ ਨਹੀਂ ਯਾਰ ਇਹ ਤਾਂ ਅਸੀਂ ਜਿਹੜਾ ਰਿਜ਼ਲਟ ਆਇਆਗਾ ਬਿਹਾਰ 'ਚ, ਇਹਨੂੰ ਤਾਂ ਨਹੀਂ ਮੰਨਦੇ। ਬਿਹਾਰ ਦੇ ਵਿੱਚ ਇੰਨੀ ਐਂਟੀ ਇਨਕੰਬੈਂਸੀ ਸੀ, ਇੰਨਾ ਸਟੂਡੈਂਟ ਉੱਥੇ ਪ੍ਰੋਟੈਸਟ ਕਰ ਰਹੇ ਸੀ, ਨੌਕਰੀਆਂ ਦੇ ਪ੍ਰੋਟੈਸਟ ਹੋ ਰਹੇ ਸੀ, ਬਹੁਤ ਕੁਝ ਸੀਗਾ। ਇਹ ਜਿਹੜਾ ਇੱਕ ਤਰਫਾ ਜਿਹੜਾ ਰਿਜ਼ਲਟ ਹੈ ਇਹ ਆਇਆਗਾ, ਇਹਨੂੰ ਲੈ ਕੇ ਮਤਲਬ ਲੋਕਾਂ 'ਚ ਇੱਕ ਮਨਾਂ ਦੇ ਵਿੱਚ ਉਹ ਸੰਤੁਸ਼ਟੀ ਜੀ ਕਹਿ ਲਓ ਜਾਂ ਫਿਰ ਉਹ ਇੱਕ ਤਸੱਲੀ ਜੀ ਨਹੀਂ ਹੋ ਰਹੀ। ਲੋਕਾਂ ਨੂੰ ਲੱਗ ਨਹੀਂ ਰਿਹਾ ਕਿ ਯਾਰ ਬਿਹਾਰ ਦੇ ਇਸ ਤੋਂ ਪਹਿਲਾਂ ਜਿਵੇਂ ਮਹਾਰਾਸ਼ਟਰ ਦੇ, ਹਰਿਆਣੇ ਦੇ, ਉਹ ਵੀ ਕਈ ਏਦਾਂ ਦੇ ਚੋਣ ਰਹੇ ਜਿੱਥੇ ਸ਼ੌਕ ਲੱਗਿਆ ਸੀਗਾ ਲੋਕਾਂ ਨੂੰ। ਜਿਵੇਂ ਹਰਿਆਣਾ ਵੀ ਲੱਗਦਾ ਸੀਗਾ ਕਿ ਬੀਜੇਪੀ ਹਾਰੂਗੀ, ਪਰ ਉੱਥੇ ਉਹ ਬਣਾ ਗਏ। ਪ੍ਰਸ਼ਾਂਤ ਕਿਸ਼ੋਰ ਦੀ ਵੀ ਗੱਲ ਕਰ ਲੈਂਦੇ ਹਾਂ। ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨੂੰ 0 ਸੀਟਾਂ ਮਿਲੀਆਂ ਨੇ। ਜਿਹੜਾ ਉਹ ਵੀ ਆਪਾਂ ਕਿਆਸ ਲਾ ਰਹੇ ਸੀ ਕਿ 4-5 ਸੀਟਾਂ ਜਿੱਤ ਸਕਦੇ ਨੇ ਕਿਉਂਕਿ ਉਹਨਾਂ ਨੇ ਕੁਝ ਈਜੀ ਕੈਚ ਫੜੇ ਸੀਗੇ, ਪਰ ਈਜੀ ਕੈਚਾਂ ਰਾਹੀਂ ਵੀ ਕੁਝ ਨਹੀਂ ਹੋਇਆ ਤੇ ਕੋਈ ਹੋਰ ਮਤਲਬ ਚੀਜ਼ਾਂ ਬਣੀਆਂ ਨਹੀਂ। ਤੇ ਇਹ ਲਾਓ ਕਿ
ਬਿਹਾਰ ਨੇ ਸਰਪ੍ਰਾਈਜ਼ ਕੀਤਾ ਹੈ। ਇਸ ਕਿਸਮ ਦਾ ਰਿਜ਼ਲਟ ਮੈਂ ਵੀ ਨਹੀਂ ਐਕਸਪੈਕਟ ਕਰ ਰਿਹਾ ਸੀ। ਮੈਂ ਵੀ ਡਾਊਟ ਕੀਤਾ ਸੀਗਾ ਜਿਹੜੇ ਐਗਜ਼ਿਟ ਪੋਲ ਸੀਗੇ ਉਹਦੇ 'ਚ। ਮੈਂ 11 ਤਰੀਕ ਨੂੰ ਜਦੋਂ ਐਗਜ਼ਿਟ ਪੋਲ ਆਏ, ਜਦੋਂ ਆਪਾਂ ਖਬਰ ਕਰ ਰਹੇ ਸੀ, ਉਦੋਂ ਮੈਂ ਤੁਹਾਨੂੰ ਕਿਹਾ ਸੀਗਾ ਨਹੀਂ ਨਹੀਂ ਇਹ ਐਗਜ਼ਿਟ ਪੋਲਾਂ ਤੋਂ ਉਲਟ ਨੰਬਰ ਮੈਂ ਬੋਲਿਆ ਸੀਗਾ। ਮੈਂ ਨੰਬਰ ਬੋਲਿਆ ਸੀਗਾ ਕਿ 110 ਤੋਂ ਲੈ ਕੇ 130 ਤੱਕ ਦੋਵਾਂ ਦੀ ਫਾਨੇ ਫਸਣਗੇ। ਇੰਨਾ ਕਲੋਜ਼ ਤਾਂ ਨਹੀਂ ਰਿਹਾ, ਤੇ ਇਹ ਤਾਂ ਖਾਸਾ ਮਤਲਬ ਡਾਊਨ ਰਿਹਾਗਾ, ਤੇ ਮਤਲਬ ਬਹੁਤ ਵੱਡਾ ਡਿਫਰੈਂਸ ਹੈ। ਤੇ ਜੀ ਚੀਜ਼ਾਂ ਮਤਲਬ ਅੱਜ ਕਾਫੀ ਉਲਝੀਆਂ ਰਹੀਆਂ। ਲੋਕਾਂ ਕੋਲ ਉਸ ਹਿਸਾਬ ਦੇ ਸ਼ਬਦ ਵੀ ਨਹੀਂ ਸੀ ਕਿ ਬਿਹਾਰ ਦੇ ਇਲੈਕਸ਼ਨ ਨੂੰ ਕਿਵੇਂ ਡੀਕੋਡ ਕਰੀਏ। ਤੇ ਇਹ ਹੈ ਜੀ ਮੇਰੇ ਵੱਲੋਂ ਤਾਂ ਇਹ ਕਿ ਇੱਕ ਜਿਵੇਂ ਆਪੋਜੀਸ਼ਨ ਪਾਰਟੀਆਂ ਨੂੰ ਤਾਂ ਕੋਈ ਸਪੇਸ ਅਗਲੇ ਨੇ ਛੱਡੀ ਨਹੀਂ, ਉਹਨਾਂ ਨੂੰ ਤਾਂ ਮਤਲਬ ਜਮੀ ਰਿਡਿਊਸ ਕਰਤਾ ਬਿਹਾਰ ਦੇ ਵੀ, ਜਿੱਥੇ ਉਹਨਾਂ ਦਾ ਜੀ ਠੀਕ ਠਾਕ ਸਪੇਸ ਸੀਗਾ। ਜੇ ਨਿਤੀਸ਼ ਕੁਮਾਰ ਮੈਨੂੰ ਲੱਗਦਾ ਗਾ ਕਿ ਅਗਲੇ 3-4 ਸਾਲ 'ਚ ਜੇ ਜਿਸ ਹਿਸਾਬ ਦੀ ਉਹਨਾਂ ਦੀ ਉਮਰ ਹੋ ਰੱਖੀ ਹੈ ਤੇ ਜਿਸ ਹਿਸਾਬ ਦਾ ਉਹਨਾਂ ਦਾ ਮਤਲਬ ਆਪਾਂ ਦੇਖ ਹੀ ਰਹੇ ਹਾਂ ਉਹ ਢਲ ਰਹੇ ਨੇ, ਜੇ ਉਹਨਾਂ ਦਾ ਅੱਗੇ ਅੱਗੇ ਜਿਵੇਂ ਜਿਵੇਂ ਉਹਨਾਂ ਦਾ ਹੈਲਥ ਗਿਰਦੀ ਜਾਊਗੀ, ਡਿੱਗਦੀ ਜਾਊਗੀ, ਤਾਂ ਮੈਨੂੰ ਲੱਗਦਾ ਬੀਜੇਪੀ ਉੱਥੇ ਉਹਨੂੰ ਕੈਪਚਰ ਹੀ ਕਰ ਲੂਗੀ। ਅਜੇ ਬਿਹਾਰ ਏਦਾਂ ਦਾ ਸੂਬਾ ਸੀਗਾ ਜਿੱਥੇ ਅੱਜ ਤੱਕ ਬੀਜੇਪੀ ਆਪਣਾ ਮੁੱਖ ਮੰਤਰੀ ਨਹੀਂ ਬਣਾ ਸਕੀ ਸੀ, ਪਰ ਇਸ ਵਾਰ ਲੱਗ ਰਿਹਾ ਹੈਗਾ ਕਿ ਆਫਟਰ ਨਿਤਿਸ਼ ਸ਼ਾਇਦ ਅਗਲੇ 3-4 ਸਾਲਾਂ 'ਚ ਆਪਾਂ ਨੂੰ ਉੱਥੇ ਬੀਜੇਪੀ ਆਪਣੀ ਤਾਕਤ ਜਮਾਉਂਦੀ ਹੋਈ ਦਿਖਾਈ ਦੇ ਜਾਵੇ। ਤਾਂ ਇੱਕ ਬੀਜੇਪੀ ਦੀ ਹਸਰਤ ਵੀ ਸੀ ਕਿ ਉਹ ਬਿਹਾਰ ਨੂੰ ਜਿੱਤੇ, ਤਾਂ ਉਹ ਚੀਜ਼ਾਂ ਉਹਨਾਂ ਦੇ ਲੋਟ ਆਈਆਂ ਨੇ। ਜੀ, ਇਹ ਬੜੇ ਚੰਗੇ ਤਰੀਕੇ ਦੇ ਨਾਲ ਵਿਸਥਾਰਪੂਰਵਕ ਤੁਸੀਂ ਬਿਹਾਰ ਦੇ ਉੱਪਰ ਚਾਨਣਾ ਪਾਇਆ, ਉਸ ਦੇ ਲਈ ਧੰਨਵਾਦ ਹੈ। ਮੈਨੂੰ ਲੱਗਦਾ ਹੈ ਦਰਸ਼ਕਾਂ ਨੂੰ, ਸਰੋਤਿਆਂ ਨੂੰ ਸਮਝ ਆ ਗਈ ਹੋਊਗੀ ਤਾਣੀ ਉੱਥੇ ਕੀ ਰਹਿੰਦੀ ਹੈ। ਵੱਖ-ਵੱਖ ਮੁੱਦਿਆਂ ਤੇ ਲੜਾਈ ਹੁੰਦੀ ਹੈ, ਪਰ ਚਲੋ ਇਹ ਤਾਂ ਖੈਰ ਆਪਾਂ ਮੁੱਦੇ ਕਹਿ ਲੈਂਦੇ ਹਾਂ, ਪਰ ਮੁੱਦੇ ਹੁੰਦੇ ਕਿੱਥੇ ਨੇ। ਅਕਸਰ ਲੜਾਈ ਇੱਕ ਦੂਸਰੇ ਨੂੰ ਭੰਡਣ ਦੀ ਜ਼ਿਆਦਾ ਹੁੰਦੀ ਹੈ, ਮੁੱਦੇ ਤਾਂ ਘੱਟ ਹੀ ਚੱਕੇ ਜਾਂਦੇ ਨੇ। ਸਿਰਫ ਚੋਣ ਮੈਨੀਫੈਸਟੋ ਜਿਹੜਾ ਕੱਢਿਆ ਜਾਂਦਾ ਹੈ ਉਹ ਨਾਮ ਦਾ ਹੁੰਦਾ ਹੈ। ਬਹੁਤ ਸਾਰੀਆਂ ਪਾਰਟੀਆਂ ਤਾਂ ਇਹ ਵੀ ਮੰਗ ਕਰਦੀਆਂ ਨੇ ਵੀ ਇਹਨੂੰ ਵੀ ਲੀਗਲ ਡਾਕੂਮੈਂਟ ਬਣਾ ਦਿਓ ਭਾਈ, ਜਵਾਬਦੇਹੀ ਤਾਂ ਘੱਟੋ ਘੱਟ ਤੈਅ ਹੋ ਸਕੇ ਵੀ ਜੋ ਤੁਸੀਂ ਕਿਹਾ ਸੀ ਉਹਨੂੰ ਕਰਦੇ ਹੋ ਜਾਂ ਨਹੀਂ ਕਰਦੇ ਹੋ। ਜੀ ਕੁਝ ਕਹਿਣਾ ਚਾਹੁੰਦੇ ਹੋ ਜੀ? ਨਹੀਂ ਨਹੀਂ, ਇੱਕ ਗੱਲ ਤਾਂ ਹੈ, ਮਤਲਬ ਤੁਸੀਂ ਸਹੀ ਕਹਿ ਰਹੇ ਹੋ ਕਿ ਇੱਕ ਬੜਾ ਕ੍ਰੈਡੀਬਿਲਿਟੀ ਦਾ ਇਸ਼ੂ ਵੀ ਹੈਗਾ, ਤੇ ਜਿਹੜਾ ਕੁਝ ਚੱਲ ਰਿਹਾ ਹੈਗਾ ਚੋਣ ਆਯੋਗ ਦੀ, ਤੇ ਸਾਰੇ ਗਿਆਨੇਸ਼ ਕੁਮਾਰ ਨੂੰ ਟਰੋਲ ਕਰ ਰਹੇ ਨੇ, ਤਾਂ ਰਿਜ਼ਲਟ ਜੀ ਮਤਲਬ ਉਹ ਤਾਂ ਹੈ। ਦੇਖੋ ਆਪੋਜੀਸ਼ਨ ਦਾ ਵੀ ਕ੍ਰਿਟਿਸਿਜ਼ਮ ਹੈਗਾ, ਕ੍ਰਿਟਿਸਿਜ਼ਮ ਚੋਣ ਆਯੋਗ ਦਾ ਵੀ ਹੈਗਾ, ਔਰ ਅਤੇ ਜਿਹੜੀ ਆਪਾਂ ਕਹਿ ਲਈਏ ਕਿ ਉਹਨਾਂ ਦੀ ਸਟ੍ਰੈਟਜੀ ਲਾਈ ਹੈ ਇਹਨਾਂ ਨੇ, ਨਿਤੀਸ਼ ਕੁਮਾਰ ਹੋਰਾਂ ਨੇ, ਬੀਜੇਪੀ ਵਾਲਿਆਂ ਨੇ, ਚਿਰਾਗ ਪਾਸਵਾਨ ਹੋਰਾਂ ਨੇ, ਉਹਨਾਂ ਨੂੰ ਫਿਰ ਚਾਣਕੇ ਦੀ ਉਪਾਧੀ ਵੀ ਦਿੱਤੀ ਜਾ ਰਹੀ ਕਿ ਦੇਖੋ ਇਹ ਤਾਂ ਚਾਣਕ ਨਿਕਲੇ। ਜੀ ਜੀ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਅਗਲੀ ਵੀ ਚੋਣਾਂ ਦੀ ਹੀ ਕਰਨੀ ਹੈ। ਉਪ ਚੋਣਾਂ ਵੀ ਹੋਈਆਂ ਨੇ ਜੀ ਪੂਰੇ ਭਾਰਤ ਦੇ ਵਿੱਚ 8 ਵਿਧਾਨ ਸਭਾ ਸੀਟਾਂ ਦੇ ਉੱਪਰ, ਇਹਨਾਂ ਚੋਂ ਇੱਕ ਪੰਜਾਬ ਵਾਲੀ ਸੀ। ਤੇ ਪਾਇਓ ਚਾਨਣਾ ਜੀ, ਕਿੱਥੇ ਪੰਜਾਬ 'ਚ ਤਾਂ ਕਾਂਗਰਸ ਦੇ ਬੁਰੇ ਹਾਲ ਸੀ, ਬੀਜੇਪੀ ਵੀ ਖਾਸੀ ਪਿੱਛੇ ਰਹਿ ਗਈ, ਪਰ ਆਲ ਓਵਰ ਦੇਸ਼ 'ਚ ਇਹਨਾਂ ਨੈਸ਼ਨਲ ਪਾਰਟੀਆਂ ਨੇ ਕਿਹੋ ਜਿਹਾ ਪਰਫਾਰਮ ਕੀਤਾ ਹੈ? ਦੇਖੋ ਰਾਜਸਥਾਨ ਦੇ ਵਿੱਚ ਅਤੇ ਤੇਲੰਗਾਨਾ ਦੇ ਵਿੱਚ ਦੋ ਥਾਂ ਤੇ ਕਾਂਗਰਸ ਨੇ ਸੀਟ ਕੱਢੀ ਹੈ ਜੀ ਬਾਈ ਇਲੈਕਸ਼ਨ 'ਚ। ਜੇ ਆਪਾਂ ਜਿਵੇਂ ਝਾਰਖੰਡ ਦੀ ਗੱਲ ਕਰੀਏ, ਉੱਥੇ ਝਾਰਖੰਡ ਮੁਕਤੀ ਮੋਰਚਾ ਨੇ ਸੀਟ ਕੱਢੀ ਹੈ। ਮਿਜ਼ੋਰਮ ਦੀ ਗੱਲ ਕਰੀਏ ਤਾਂ ਉੱਥੇ ਮਿਜ਼ੋ ਫਰੰਟ ਵਾਲਿਆਂ ਨੇ ਸੀਟ ਕੱਢੀ ਹੈ। ਜੇ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਉੱਥੇ ਇੱਕ ਸੀਟ ਜੰਮੂ ਦੀ ਬੀਜੇਪੀ ਨੇ ਕੱਢੀ ਹੈ, ਤੇ ਇੱਕ ਸੀਟ ਉੱਥੇ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੇ ਕੱਢੀ ਹੈ। ਤਾਂ ਇਹ ਅੱਛਾ, ਬਾਕੀ ਪੰਜਾਬ ਦੀ ਗੱਲ ਕਰ ਲਈਏ ਤੇ ਤਰਨਤਾਰਨ ਦੀ ਸੀਟ ਆਪਾਂ ਨੂੰ ਪਤਾ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਤੋਂ ਜਿੱਤੇ ਨੇ। ਇਹਨਾਂ ਦੇ ਬਾਰੇ ਆਪਾਂ ਥੋੜਾ ਹੋਰ ਡਿਟੇਲ 'ਚ ਵੀ ਅੱਗੇ ਗੱਲ ਕਰਾਂਗੇ। ਤਾਂ ਇਹ ਹੈ ਜੀ, ਉੜੀਸਾ 'ਚ ਵੀ ਬੀਜੇਪੀ ਨੇ ਕਾਂਗਰਸ ਨੂੰ ਹਰਾਇਆ ਹੈਗਾ, ਉੜੀਸਾ ਦੀ ਇੱਕ ਗੱਲ ਰਹਿ ਗਈ ਸੀਗੀ। ਤਾਂ ਇਹ ਮੋਟਾ ਮੋਟਾ ਆਪਾਂ ਕਹਿ ਲਈਏ ਕਿ ਅੱਜ 8 ਵਿਧਾਨ ਸਭਾ ਸੀਟਾਂ ਦਾ ਹੈਗਾ ਬਾਈ ਇਲੈਕਸ਼ਨ ਹੋਇਆ ਸੀਗਾ। ਸਭ ਤੋਂ ਜਿਹੜਾ ਹਾਈਲਾਈਟਡ ਬਾਈ ਇਲੈਕਸ਼ਨ ਸੀਗਾ ਉਹ ਤਾਂ ਪੰਜਾਬ ਦਾ ਹੀ ਸੀਗਾ। ਉਸ ਤੋਂ ਬਾਅਦ ਰਾਜਸਥਾਨ ਦੀ ਜਿਹੜੀ ਅੰਤਾ ਸੀਟ ਸੀ ਉਹ ਵੀ ਖਾਸੀ ਹਾਈਲਾਈਟਡ ਸੀਟ ਸੀ, ਖਾਸੀ ਉਹਦੇ 'ਚ ਗਰਮੀ ਬਣੀ ਹੋਈ ਸੀ। ਤਾਂ ਇਹ ਦੋ ਸੀਟਾਂ ਬਾਈ ਇਲੈਕਸ਼ਨਸ ਦੇ ਵਿੱਚ ਸਾਰਿਆਂ ਦੀ ਇਹਨਾਂ ਤੇ ਨਿਗਾਹ ਸੀਗੀ, ਤੇ ਇਹਦੇ 'ਚ ਇੱਕ ਤੇ ਆਮ ਆਦਮੀ ਅਤੇ ਇੱਕ ਤੇ ਕਾਂਗਰਸ ਨੇ ਇਹਦੇ ਤੇ ਕਬਜ਼ਾ ਕੀਤਾ ਹੈਗਾ। ਮੈਨੂੰ ਲੱਗਦਾ ਬੀਜੇਪੀ ਵਾਲਿਆਂ ਦਾ ਸਾਰਾ ਦਿਮਾਗ ਉਧਰ ਬਿਹਾਰ ਇਲੈਕਸ਼ਨਾਂ 'ਚ ਲੱਗਿਆ ਹੋਇਆ ਸੀਗਾ, ਇਸ ਕਰਕੇ ਉਹ ਇਹ ਬਾਈ ਇਲੈਕਸ਼ਨਸ ਨੂੰ ਤਾਂ ਕੁਛ ਲੈ ਹੀ ਨਹੀਂ ਰਹੇ ਸੀਗੇ, ਕਿਉਂਕਿ ਨਾ ਇਹਨਾਂ ਨਾਲ ਕੋਈ ਕਿਸੇ ਦੀ ਸਰਕਾਰ ਡਿੱਗਣੀ ਸੀਗੀ, ਨਾ ਕਿਸੇ ਦੀ ਬਣਨੀ ਸੀ। ਤਾਂ ਇਹ ਜੀ ਬਾਈ ਇਲੈਕਸ਼ਨਾਂ ਤੇ ਚੱਕਰਾਂ 'ਚ ਪਏ ਨਹੀਂ, ਉਹ ਤਾਂ ਫਿਰ ਉਧਰ ਹੀ ਲੱਗੇ ਹੋਏ ਸੀ ਉਹਨਾਂ ਦੇ ਮੱਥੇ। ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਕਾਂਗਰਸ ਨੂੰ ਲੈ ਕੇ ਜੋ ਸ਼ਸ਼ੀ ਥਰੂਰ ਹੋਣੀ ਕਹਿ ਰਹੇ ਨੇ ਉਹ ਧਿਆਨ ਮੰਗਦਾ ਹੈ। ਸ਼ਸ਼ੀ ਥਰੂਰ ਹੋਣੀ ਕਿੱਥੋਂ ਬੋਲ ਰਹੇ ਨੇ, ਇਹ ਤਾਂ ਸੁਭਾਵਿਕ ਹੀ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ, ਕਿਉਂਕਿ ਅੱਜ ਕੱਲ੍ਹ ਜਿਸ ਪਾਸੇ ਇਹਨਾਂ ਦਾ ਪੱਲੜਾ ਭਾਰੀ ਹੈ
ਉਹ ਖਾਸੀਆਂ ਗੱਲਾਂ ਇਹਨਾਂ ਨੂੰ ਸਿਖਾਉਂਦੇ ਹੋਣਗੇ। ਚਲੋ ਖੈਰ, ਆਪਾਂ ਕਿਉਂ ਕਿਸੇ ਤੇ ਇਲਜ਼ਾਮ ਲਾਉਣਾ ਹੈ, ਗੱਲ ਕਰਦੇ ਹਾਂ ਕਾਂਗਰਸ ਦੀ। ਥਰੂਰ ਸਾਹਿਬ ਆਖ ਰਹੇ ਨੇ ਵੀ ਕਾਂਗਰਸ ਜਿਹੜੀ ਹੈ ਪਹਿਲਾਂ ਨਾਲੋਂ ਜ਼ਿਆਦਾ ਵਾਮਪੰਥੀ ਰੁਖ ਅਪਣਾ ਰਹੀ ਹੈ। ਪਾਇਓ ਚਾਨਣਾ, ਇਹ ਕਿਉਂ ਕਹਿਣਾ ਪੈ ਗਿਆ ਤੇ ਕੀ ਇਹ ਗੱਲ ਸੱਚੀ ਹੈ, ਤਰਕਸੰਗਤ ਹੈ? ਦੇਖੋ, ਪੋਲਿਟਿਕਸ ਹੁੰਦੀ ਹੈ, ਇਹਦੇ 'ਚ 3 ਖਾਨੇ ਹੈ, ਲੈਫਟ, ਰਾਈਟ, ਸੈਂਟਰ। ਤੇ ਕਾਂਗਰਸ ਹਮੇਸ਼ਾ ਸੈਂਟਰਿਸਟ ਪਾਰਟੀ ਰਹੀ ਹੈ, ਠੀਕ ਹੈ। ਲੇਕਿਨ ਇਹਦੇ ਆਗੂ ਇਸ ਕਿਸਮ ਦੇ ਰਹਿੰਦੇ ਹੈ ਕਿ ਕੁਝ ਸੈਂਟਰ ਟੂ ਰਾਈਟ ਵੱਲ ਝੁਕਦੇ ਨੇ, ਕਈ ਸੈਂਟਰ ਟੂ ਲੈਫਟ ਵੱਲ ਝੁਕਦੇ ਨੇ। ਤੇ ਜਿਹੜਾ ਸ਼ਸ਼ੀ ਥਰੂਰ ਹੈ, ਆਈਡੀਓਲੋਜੀਕਲੀ ਇਹਨੂੰ ਮੈਂ ਟ੍ਰੇਸ ਕਰਨ ਦੀ ਜਦੋਂ ਕੋਸ਼ਿਸ਼ ਕਰਦਾ, ਜਿਸ ਹਿਸਾਬ ਦਾ ਇਹ ਨੈਸ਼ਨਲਿਜ਼ਮ ਪ੍ਰਚਾਰਦਾ ਗਾ ਜਾਂ ਹੋਰ ਹਿੰਦੂ ਕਰਦਾ ਗਾ, ਇਹ ਸੈਂਟਰ ਟੂ ਰਾਈਟ ਜਾਣ ਵਾਲਾ ਬੰਦਾ ਗਾ। ਤੇ ਇਹੀ ਗੱਲ ਇਹ ਕਹਿ ਰਿਹਾ ਗਾ ਕਿ ਰਾਹੁਲ ਗਾਂਧੀ ਬੇਸਿਕਲੀ ਸੈਂਟਰ ਟੂ ਲੈਫਟ ਜ਼ਿਆਦਾ ਟਿਲਟਡ ਨੇ, ਤੇ ਇਹ ਜਿਹੜਾ ਮੁਲਕ ਹੈ ਇਹਦੇ 'ਚ ਸੈਂਟਰ ਟੂ ਰਾਈਟ ਪੋਲਿਟਿਕਸ ਜ਼ਿਆਦਾ ਚੱਲਦੀ ਹੈ। ਤੁਹਾਨੂੰ ਮੈਂ ਦਰਸ਼ਕਾਂ ਨੂੰ ਵੀ ਦੱਸਦੇ ਹਾਂ ਕਿ ਸ਼ਸ਼ੀ ਥਰੂਰ, ਠੀਕ ਹੈ ਕਿ ਤੁਸੀਂ ਤਾਂ ਉਹਨੂੰ ਬਹੁਤ ਇੰਟੈਲੈਕਚੁਅਲ ਮੰਨਦੇ ਹੋਵੋਗੇ, ਉਹਨੇ ਇੱਕ ਕਿਤਾਬ ਵੀ ਲਿਖੀ ਸੀ ਵਾਈ ਆਈ ਐਮ ਹਿੰਦੂ, ਉਹਦੇ 'ਚ ਹਿੰਦੂਆਂ ਦਾ ਬਖਾਨ ਜ਼ਿਆਦਾ ਕਰ ਰਿਹਾ ਸੀਗਾ, ਠੀਕ ਹੈ। ਸਾਰਿਆਂ ਨੂੰ ਅਧਿਕਾਰ ਹੈ, ਪਰ ਉੱਥੋਂ ਇੱਕ ਗੱਲ ਫੜਨ ਨੂੰ ਆਉਂਦੀ ਹੈਗੀ ਆ ਕਿ ਉਹ ਹਿੰਦੂਤਵ ਦੀ ਪੋਲਿਟਿਕਸ ਨੂੰ ਉਸ ਹਿਸਾਬ ਨਾਲ ਉਨੀ ਨਫ਼ਰਤ ਨਹੀਂ ਕਰਦਾ ਸ਼ਸ਼ੀ ਥਰੂਰ, ਠੀਕ ਹੈ। ਉਹਦੇ ਵਾਸਤੇ ਜਿਹੜੀ ਸੈਕੂਲਰਿਜ਼ਮ ਵੀ ਹੈ ਉਹ ਇਸ ਕਿਸਮ ਦਾ ਹੈ ਕਿ ਹਾਂ ਯਾਰ, ਮੁਸਲਮਾਨਾਂ ਨੂੰ ਬਾਲਾ ਤੰਗ ਨਾ ਕਰੋ, ਉਹਨਾਂ ਨੂੰ ਰਹਿਣ ਦਿਓ। ਜੇ ਮੁਸਲਮਾਨ, ਉਹ ਇੰਨਾ ਉਹਦਾ ਓਪਨ ਸੈਕੂਲਰਿਜ਼ਮ ਨਹੀਂ ਹੈ ਕਿ ਮੁਸਲਮਾਨ ਜਦੋਂ ਆਪਣੇ ਰਾਈਟ ਨੂੰ ਅਸਰਟ ਕਰਨ ਤਾਂ ਉਹਨਾਂ ਨੂੰ ਜਰ ਲਵੇ, ਉਹ ਉਸ ਕਿਸਮ ਦਾ ਨਹੀਂ। ਉਹ ਤਾਂ ਜੀ। ਮਤਲਬ ਬੀਜੇਪੀ ਦਾ ਇੱਕ ਸੌਫਟ ਵਰਜ਼ਨ ਹੈਗਾ ਆਈਡੀਓਲੋਜੀਕਲ, ਚਾਹੇ ਕਾਂਗਰਸ 'ਚ ਹੋਵੇ ਚਾਹੇ ਕਿੱਥੇ ਵੀ ਹੋਵੇ। ਤਾਂ ਕਹਿਣ ਦੀ ਕੋਸ਼ਿਸ਼ ਵੀ ਇਹ ਕਹਿ ਰਿਹਾ ਹੈਗਾ ਕਿ ਜਿਹੜੀ ਸੌਫਟ ਹਿੰਦੂਤਵ ਹੈ ਕਾਂਗਰਸ ਨੂੰ, ਉਹ ਰੱਖਣਾ ਚਾਹੀਦਾ। ਕਾਂਗਰਸ ਸੌਫਟ ਹਿੰਦੂਤਵ ਤੋਂ ਪਿੱਛੇ ਹਟ ਰਹੀ ਹੈ। ਕਾਂਗਰਸ ਉਦੋਂ ਚੋਣਾਂ ਜਿੱਤਦੀ ਰਹੀ ਹੈ ਜਦੋਂ ਉਹਨੇ ਸੌਫਟ ਹਿੰਦੂਤਵ ਨੂੰ ਅਡੋਪਟ ਕੀਤਾ। ਉਹ ਇਸ ਕਿਸਮ ਦੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਆਈਡੀਓਲੋਜੀਕਲੀ, ਤਾਂ ਇਹ ਗੱਲ ਹੈਗੀ ਆ ਜੀ। ਬਾਕੀ ਦੇਖੋ, ਮਾਈਨੋਰਿਟੀ ਪੋਲਿਟਿਕਸ ਦੇ ਹਿਸਾਬ ਨਾਲ ਦੇਖੋਗੇ ਤਾਂ ਬਹੁਤ ਗਲਤ ਕਹਿ ਰਿਹਾ ਹੈਗਾ, ਠੀਕ ਹੈ। ਤੇ ਤੁਸੀਂ ਸਹੀ ਕਿਹਾ ਕਿ ਅੱਜ ਦੇ ਟਾਈਮ ਉਹ ਕਿਹਦੇ ਧੱਕੇ ਚੜਿਆ ਹੋਵੇਗਾ, ਉਹ ਵੀ ਆਪਾਂ ਨੂੰ ਪਤਾ ਹੈ। ਉਹ ਸਾਫ਼ ਤੌਰ ਤੇ ਆਪਾਂ ਨੂੰ ਦੇਖਣ ਨੂੰ ਹੀ ਮਿਲਦਾ ਗਾ ਕਿ ਉਹਦਾ ਜਿਹੜਾ ਸਾਰਾ ਰੁਝਾਨ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਗਾ, ਉਹ ਜ਼ਿਆਦਾਤਰ ਪ੍ਰੋ ਨਰਿੰਦਰ ਮੋਦੀ ਅਤੇ ਪ੍ਰੋ ਆਪਰੇਸ਼ਨ ਸੰਦੂਰ ਦੇਖਣ ਨੂੰ ਮਿਲ ਰਿਹਾ ਹੈਗਾ। ਆਪਰੇਸ਼ਨ ਸੰਦੂਰ 'ਚ ਨਰਿੰਦਰ ਮੋਦੀ ਨੇ ਉਹਨੂੰ ਪਟ ਲਿਆ ਸੀਗਾ, ਤੇ ਅੱਜ ਕੱਲ੍ਹ ਇਹ ਉਧਰ ਹੀ ਜ਼ਿਆਦਾ ਬੈਟਿੰਗ ਕਰਦਾ ਗਾ। ਜੀ। ਇਸ ਤੋਂ ਅਗਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਕਾਂਗਰਸ ਦਾ ਵੀ ਦੋਸ਼ ਹੈ, ਉਹ ਵੀ ਦੋਸ਼ ਲਾ ਰਹੇ ਨੇ ਵੀ ਆਰਐਸਐਸ ਦੇ ਲਈ ਤਾਂ ਪਾਕਿਸਤਾਨੀ ਕੰਪਨੀ ਕੰਮ ਕਰ ਰਹੀ ਹੈ। ਇਹ ਕਿਉਂ ਆਖ ਰਹੇ ਨੇ ਜੀ? ਉਹ ਕਿਉਂ ਸੱਚੀਓ ਕੋਈ ਪਾਕਿਸਤਾਨੀ ਕੰਪਨੀ ਆਰਐਸਐਸ ਦੇ ਲਈ ਕੰਮ ਕਰ ਰਹੀ ਹੈ? ਜੇ ਕਰ ਰਹੀ ਹੈ ਤਾਂ ਇਹੋ ਜਿਹਾ ਕਿਹੜਾ ਕੰਮ ਹੈ ਆਰਐਸਐਸ ਦਾ ਜਿਹਦੇ ਲਈ ਜਿਹਨੂੰ ਐਡੇ ਵੱਡੇ ਦੇਸ਼ ਚੋਂ ਬੰਦਾ ਨਹੀਂ ਲੱਭਿਆ ਤੇ ਬਾਹਰੋਂ ਕਰਾਉਣਾ ਪਿਆ? ਦੇਖੋ, ਇੱਕ ਫਰਮ ਹੈ ਅਮਰੀਕੀ ਲਾਅ ਫਰਮ, ਸਕੁਆਇਰ ਪੈਟਰਨ ਬਾਕਸ, ਐਸਬੀਪੀ ਉਹਨੂੰ ਕਹਿੰਦੇ ਆ। ਉਹਨੂੰ ਜੀ। ਆਰਐਸਐਸ ਉਹਨੂੰ ਹਾਇਰ ਕੀਤਾ ਹੋਇਆ ਆਰਐਸਐਸ ਨੇ। ਇਹ ਸਟੋਰੀ ਵੀ ਬ੍ਰੇਕ ਹੋਈ ਸੀਗੀ, ਤੇ ਲੋਬਿੰਗ ਰਿਪੋਰਟ ਦੇ ਸਕਰੀਨਸ਼ਾਟ ਵੀ ਉਹਨਾਂ ਨੇ ਸ਼ੇਅਰ ਕੀਤੇ ਸੀਗੇ, ਜਿਹਦੇ 'ਚ ਅਮਰੀਕੀ ਸੀਨੇਟ ਦਾ ਵੀ ਜ਼ਿਕਰ ਸੀਗਾ, ਹੋਰ ਵੀ ਕਈ ਸਾਰੀਆਂ ਚੀਜ਼ਾਂ ਸੀਗੀਆਂ। ਉਹਨਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਆਰਐਸਐਸ ਵਾਲੇ ਜਿਹੜੇ ਹੈਗੇ ਉਹ ਪਾਕਿਸਤਾਨੀ ਫਰਮ ਦੇ ਤਹਿਤ ਅਮਰੀਕਾ 'ਚ ਆਪਣੇ ਹਿੱਤਾਂ ਦੀ ਲੋਬੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਲੇਕਿਨ ਸੁਨੀਲ ਅੰਬੇਕਰ ਜਿਹੜੇ ਆਰਐਸਐਸ ਦੇ ਪ੍ਰਵਕਤਾ ਨੇ, ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਸ ਕਿਸਮ ਦੀ ਕੋਈ ਕੰਪਨੀ ਨਹੀਂ ਹਾਇਰ ਕੀਤੀ ਹੋਈ ਹੈ। ਕਾਂਗਰਸ ਵਾਲੇ ਸਾਡੇ ਖਿਲਾਫ ਉਹ ਕਰ ਰਹੇ ਨੇ, ਝੂਠ ਫੈਲਾ ਰਹੇ ਨੇ। ਦੇਖੋ, ਅਮਰੀਕਾ ਨੂੰ ਲੈ ਕੇ ਇੱਕ ਜਿਹੜਾ ਉਹ ਤਾਂ ਦੇਖਣ ਨੂੰ ਮਿਲ ਹੀ ਰਿਹਾ ਗਾ ਅਨਰੈਸਟ, ਜਾਂ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਅਮਰੀਕਾ ਵਾਲੇ ਮਾਮਲੇ ਤੇ ਕਿਵੇਂ ਰਿਐਕਟ ਕਰੀਏ, ਕਿਵੇਂ ਕਰੀਏ। ਲੋਬਿੰਗ ਵਾਸਤੇ ਤਾਂ ਇਹ ਵੀ ਗੱਲ ਸੱਚ ਹੈ ਕਿ ਹਾਂ, ਉੱਧਰ ਬਹੁਤ ਸਾਰੇ ਕੰਸਲਟੈਂਟਸ ਤੇ ਕਈ ਸਾਰੀਆਂ ਫਰਮਾਂ ਹਾਇਰ ਕੀਤੀਆਂ ਹੋਈਆਂ ਨੇ, ਤਾਂ ਕਿ ਜਿਹੜਾ ਇਹਨਾਂ ਦਾ ਰੌਲਾ ਚੱਲ ਰਿਹਾ ਹੈਗਾ ਟਰੰਪ ਹੋਣਾ ਨਾਲ, ਅਮਰੀਕਾ ਨਾਲ, ਉਹ ਇਹ ਹੈਂਡਲ ਕਰ ਸਕਣ। ਇਹ ਗੱਲ ਬਿਲਕੁਲ ਮਤਲਬ ਠੀਕ ਹੈ। ਤਾਂ ਪਰ ਇਹਦੇ 'ਚ ਇਹ ਹੈ ਕਿ ਕੋਈ ਹੈਰਾਨੀ ਵਾਲੀ ਚੀਜ਼ ਤਾਂ ਹੈ ਨਹੀਂ, ਪਰ ਅਗਲੇ ਮੁੱਕਰ ਵੀ ਰਹੇ ਨੇ। ਆਰਐਸਐਸ ਵਾਲੇ ਕਹਿ ਰਹੇ ਨਹੀਂ ਸਾਡਾ, ਅਸੀਂ ਏਦਾਂ ਦਾ ਕੁਝ ਨਹੀਂ ਕੀਤਾ ਹੋਇਆ ਗਾ। ਤਾਂ ਇਹ ਜੀਓ ਪੋਲਿਟਿਕਸ ਦੇਖੋ, ਜਿਹੜੀ ਰੂਲਿੰਗ ਸਰਕਾਰਾਂ ਹੁੰਦੀਆਂ ਉਹ ਐਂ ਹੀ ਗਵਰਨ ਕਰਦੀਆਂ ਨੇ। ਉਹਨਾਂ ਦੇ ਪਿੱਛੇ ਬੰਦੇ ਹੁੰਦੇ ਹੈਗੇ ਆ, ਜਿਨ੍ਹਾਂ ਨੂੰ ਕੰਸਲਟੈਂਟ ਕਹਿ ਲਓ, ਏਜੰਟ ਕਹਿ ਲਓ, ਜਾਂ ਫਿਰ ਹੋਰ ਕੋਈ ਉਹਨਾਂ ਵਾਸਤੇ ਸ਼ਬਦ ਵਰਤ ਲਿਓ। ਉਹ ਕੋਸ਼ਿਸ਼ ਤਾਂ ਕਰਦੇ ਹੀ ਨੇ ਕਿ ਜੀ ਚੀਜ਼ਾਂ ਲੋਟ ਆ ਜਾਣ, ਉਹਨਾਂ ਦੇ ਜਿਹੜੇ ਰਿਸ਼ਤੇ ਵਿਗੜ ਰਹੇ ਨੇ ਉਹ ਠੀਕ ਹੋ ਜਾਣ। ਉਹ ਸਾਰੀਆਂ ਚੀਜ਼ਾਂ ਤਾਂ ਚੱਲੀ ਰਹੀਆਂ ਨੇ ਉੱਥੇ, ਉਹ ਉੱਥੋਂ ਹੀ ਇਹ ਫਿਰ ਚੀਜ਼ ਬ੍ਰੇਕ ਹੋਈ ਹੈ। ਜੀ। ਸ਼ੰਭੂ ਬਾਰਡਰ ਤੇ ਲੰਬਾ ਸਮਾਂ ਚੱਲਦਾ ਰਿਹਾ ਜਿਹੜਾ ਕੌਮੀ ਇਨਸਾਫ ਮੋਰਚਾ ਸੀ, ਜਿਸ ਦੀਆਂ ਮੰਗਾਂ ਖਾਸ ਤੌਰ ਤੇ ਬੰਦੀ ਸਿੰਘਾਂ ਨੂੰ ਲੈ ਕੇ ਸਨ, ਉਹ ਅੱਜ ਸਮਾਪਤ ਹੋ ਗਿਆ, ਖਤਮ ਹੋ ਗਿਆ। ਇਹ ਕਿਵੇਂ ਸਹਿਮਤੀ ਬਣੀ? ਨਹੀਂ, ਇਹ ਸ਼ੰਭੂ ਮੋਰਚੇ ਤੇ ਨਹੀਂ ਚੱਲ ਰਿਹਾ ਸੀਗਾ। ਅੱਜ ਦਿੱਲੀ ਜੀ। ਕੂਚ ਦਾ ਐਲਾਨ ਸੀਗਾ, ਤੇ ਓਕੇ। ਸ਼ੰਭੂ ਤੋਂ ਜੀ। ਜਾਣਾ ਸੀਗਾ। ਜੀ। ਮਤਲਬ ਇੱਧਰੋਂ ਮੋਹਾਲੀ ਤੋਂ ਚੱਲੇ ਸੀਗੇ, ਪੰਜਾਬ ਤੋਂ ਵੀ ਆਏ ਸੀਗੇ, ਕਿਸਾਨ ਵੀ ਆਏ ਸੀ, ਹੋਰ ਵੀ ਸੀ।
ਤੇ ਜੀ ਜਦੋਂ ਸੰਭੂ ਪਹੁੰਚਦੇ ਨੇ ਉੱਥੇ ਫਿਰ ਹਰਿਆਣਾ ਪੁਲਿਸ ਉਹਨਾਂ ਨੂੰ ਰੋਕਦੀ ਹੈਗੀ ਆ। ਉੱਥੇ ਫਿਰ ਪੂਰਾ ਦਿਨ ਸੰਘਰਸ਼ ਵੀ ਚੱਲਦਾ ਰਿਹਾ। ਹਾਲਾਂਕਿ ਕਿਸਾਨ ਜਿਹੜੇ ਕਿਸਾਨ ਜਥੇਬੰਦੀਆਂ ਸੀ, ਕਿਸਾਨ ਸੀਗਾ, ਕੌਮੀ ਇਨਸਾਫ ਮੋਰਚੇ ਵਾਲੇ ਜਿਹੜੇ ਲੋਕ ਸੀਗੇ ਉਹ ਸਾਰੇ ਪੀਸਫੁਲ ਸੀਗੇ। ਬਾਅਦ ਚ ਫਿਰ ਸ਼ਾਮ ਨੂੰ ਜਾ ਕੇ ਕਈ ਵਾਰ ਉਹ ਵੀ ਟਕਰਾਟ ਦੀਆਂ ਵੀ ਖਬਰਾਂ ਆਈਆਂ, ਪਰ ਬਾਅਦ ਚ ਸ਼ਾਮ ਨੂੰ ਜਾ ਕੇ ਲੀਡਰਸ਼ਿਪ ਦੀ ਇਸ ਗੱਲ ਤੇ ਸਹਿਮਤੀ ਬਣ ਗਈ ਹੈਗੀ ਆ ਕਿ ਕੇਂਦਰ ਗੱਲਬਾਤ ਵਾਸਤੇ ਇਨੀਸ਼ੀਏਟ ਕਰ ਰਿਹਾਗਾ। ਤੇ ਉਸ ਤੋਂ ਬਾਅਦ ਫਿਰ ਇਹ ਸਾਰਾ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ, ਸਾਡੀ ਗੱਲਬਾਤ ਕਰਾਈ ਜਾਵੇ। ਤੇ ਫਿਰ ਉਹ ਜਿਹੜਾ ਉੱਥੇ ਇਹ ਸੀਗਾ ਕਿ ਸ਼ੰਭੂ ਬਾਰਡਰ ਤੇ ਪੱਕਾ ਮੋਰਚਾ ਲਾਇਆ ਜਾਵੇ ਕੌਮੀ ਇਨਸਾਫ ਮੋਰਚੇ ਵੱਲੋਂ, ਤੇ ਉਹ ਫਿਰ ਟਲ ਗਿਆ ਹੈਗਾ। ਹੁਣ ਪੱਕਾ ਮੋਰਚਾ ਉੱਥੇ ਨਹੀਂ ਲੱਗੂਗਾ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਗੱਲਬਾਤ ਬੰਦ ਹੋ ਚੁੱਕੀ ਸੀ ਉਹ ਹੁਣ ਖੁੱਲ ਗਈ ਹੈਗੀ ਆ, ਤੇ ਅਸੀਂ ਉੱਥੇ ਪੱਕਾ ਮੋਰਚਾ ਨਹੀਂ ਲਾਵਾਂਗੇ। ਇਹ ਹੈ ਜੀ ਇਸ ਪੂਰੇ ਮਾਮਲੇ 'ਚ ਅਪਡੇਟ। ਜੀ, ਮਾਫੀ ਚਾਹੁੰਦੇ ਆ, ਇਸ ਨੂੰ ਸਮਝ ਨਹੀਂ ਪਾਏ। ਸ਼ੰਭੂ ਬਾਰਡਰ ਦੇ ਉੱਪਰ ਕਹਿਣ ਦਾ ਭਾਵ ਇਕੱਠੇ ਹੋ ਕੇ ਗਏ ਹੋਏ ਸੀ। ਜਿਹੜਾ ਹਾਂ ਮੋਹਾਲੀ ਤੇ ਚੰਡੀਗੜ੍ਹ ਦੇ ਬਾਰਡਰ ਤੇ ਮੋਰਚਾ ਚੱਲ ਰਿਹਾ ਉਹ ਜਿਉਂਦਾ ਤਿਉਂ ਸਟਿਲ ਹੈਗਾ ਹੈ। ਹਾਂਜੀ ਹਾਂਜੀ। ਜੀ, ਅਗਲੀ ਗੱਲ ਕਰਦੇ ਹਾਂ ਕਰਨਾਟਕ ਦੀ। ਪੂਰੇ ਦੇਸ਼ ਦੇ ਕਿਸਾਨ ਤਾਂ ਬੜੇ ਦੁਖੀ ਨੇ ਸਰਕਾਰ ਦੇ ਕੋਲੋਂ, ਬੇਸ਼ੱਕ ਸਟੇਟ ਦੀ ਗਵਰਨਮੈਂਟ ਹੋਵੇ, ਬੇਸ਼ੱਕ ਸੈਂਟਰ ਦੀ, ਪਰ ਭਾਰਤ ਜ਼ਰੂਰ ਹੈ। ਇਹ ਕਹਿਣੋਂ ਅਸੀਂ ਨਹੀਂ ਟਲਦੇ। ਹੁਣ ਇਹ ਕੀ ਹੋਇਆ ਜੀ, ਕਹਿੰਦੇ ਕਿਸਾਨਾਂ ਦਾ ਜਿਹੜਾ ਅੰਦੋਲਨ ਸੀ ਉਹ ਹਿੰਸਕ ਹੋ ਗਿਆ ਕਰਨਾਟਕ ਦੇ ਵਿੱਚ। ਦੇਖੋ ਕਰਨਾਟਕਾ ਦੇ ਵਿੱਚ ਕਿਸਾਨਾਂ ਨੇ 100 ਤੋਂ ਵੱਧ ਆਪਣੀ ਟਰਾਲੀਆਂ ਕਮਾਦ ਦੀ ਭਰੀਆਂ ਹੋਈਆਂ ਸਾੜਤੀਆਂ। ਗੰਨੇ ਦੀ ਪੇਮੈਂਟ ਨੂੰ ਲੈ ਕੇ, ਉਹਦੀ ਕੀਮਤਾਂ ਨੂੰ ਲੈ ਕੇ ਅੰਦੋਲਨ ਸੀਗੇ। ਉੱਥੇ ਸਰਕਾਰ ਕਾਂਗਰਸ ਦੀ ਹੈ, ਸੁਣ ਵੀ ਨਹੀਂ ਰਹੀ ਸੀ। ਉਹਨੂੰ ਲੈ ਕੇ ਫਿਰ ਉੱਥੇ ਜ਼ਿਆਦਾ ਅੰਦੋਲਨ ਤੇਜ਼ ਹੋ ਗਿਆ। ਇਹ ਮਤਲਬ ਉਦਾਂ ਠੀਕ ਹੈ ਕਿ ਅਖਬਾਰ ਜਿਹੜੇ ਆਪਣੇ ਮੇਨ ਸਟ੍ਰੀਮ ਮੀਡੀਆ ਹੈਗੀ ਆ ਹਿੰਸਕ ਲਿਖ ਦਿੰਦੀ ਹੈ, ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਅੰਦੋਲਨ ਤੇਜ਼ ਹੋਇਆ। ਠੀਕ ਹੈ, ਹਿੰਸਕ ਥੋੜਾ ਜਿਹਾ ਖਰਾਬ ਹੈ ਕਿਉਂਕਿ ਜਿਹੜੀ ਵਾਇਲੈਂਸ ਆਪਾਂ ਕਈ ਵਾਰ ਦੇਖਦੇ ਹਾਂ ਗੁਰਪ੍ਰੀਤ, ਸਟੇਟ ਪਹਿਲਾਂ ਇਨੀਸ਼ੀਏਟ ਕਰਦਾਗਾ। ਠੀਕ ਹੈ, ਤੇ ਉਹ ਆਰੋਪ ਲਾਉਂਦਾਗਾ ਕਿ ਲੋਕ ਵਾਇਲੈਂਸ ਕਰ ਰਹੇ ਨੇ। ਲੋਕ ਵਾਇਲੈਂਸ ਪਹਿਲਾਂ ਨਹੀਂ ਕਰਦੇ, ਪਹਿਲਾਂ ਵਾਇਲੈਂਸ ਸਟੇਟ ਵੱਲੋਂ ਕੀਤੀ ਜਾਂਦੀ ਹੈ ਲੋਕਾਂ ਤੇ, ਉਸ ਤੋਂ ਬਾਅਦ ਉਹ ਰਿਐਕਸ਼ਨ 'ਚ ਚੀਜ਼ਾਂ ਹੁੰਦੀਆਂ ਨੇ। ਤਾਂ ਇਹ ਸੀਗਾ ਜੀ, ਮਤਲਬ ਕਾਂਗਰਸ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈਗੀ ਆ ਕਿ ਅਸੀਂ ਆਹ ਕਰ ਦਿਆਂਗੇ ਕਿਸਾਨਾਂ ਵਾਸਤੇ, ਉਹ ਆਹ ਕਰ ਦਿਆਂਗੇ, ਤੇ ਉੱਧਰ ਜਿੱਥੇ ਉਹਨਾਂ ਦੀ ਸਰਕਾਰ ਹੈ ਕਰਨਾਟਕਾ 'ਚ, ਉੱਥੇ ਉਹ ਕਿਸਾਨਾਂ ਨੂੰ ਪੇਮੈਂਟ ਗੰਨੇ ਦੀ ਨਹੀਂ ਦੇ ਪਾ ਰਹੇ। ਤੇ ਉੱਥੇ ਦੇਖੋ ਤਕਰੀਬਨ 3300 ਕੁਇੰਟਲ ਗੰਨਾ ਅਜੇ ਵੀ ਰੁਕਿਆ ਖੜਿਆਗਾ। ਤੇ ਕਿਸਾਨਾਂ ਨੇ ਕਿਹਾ ਟਨ 3300 ਕੁਇੰਟਲ ਲਈ 3300 ਟਨ ਗੰਨਾ ਅਜੇ ਵੀ ਰੁਕਿਆ ਖੜਿਆਗਾ। ਤੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਸਾਰੇ ਨੂੰ ਸਾੜ ਦਿਆਂਗੇ ਫਿਰ ਜੇ ਤੁਸੀਂ ਸਾਨੂੰ ਗੰਨੇ ਤੇ ਹੁੰਦਾਗਾ FRP, ਤੇ ਜੇ ਕਹਿ ਰਿਹਾ ਜਿਵੇਂ MSP ਫਸਲਾਂ ਤੇ ਹੁੰਦਾਗਾ, ਗੰਨੇ ਦਾ ਬਣਦਾਗਾ FRP, ਉਹਨੂੰ MSP ਨਹੀਂ ਕਹਿੰਦੇ। ਤੇ ਉਹ ਕਹਿ ਰਹੇ ਨੇ ਕਿ ਜੇ ਸਾਡਾ FRP ਤੁਸੀਂ ਵੱਧ ਨਹੀਂ ਦੋਗੇ ਤਾਂ ਫਿਰ ਅਸੀਂ ਇਹਨਾਂ ਨੂੰ ਕਮਾਦ ਨੂੰ ਸਾੜ ਦਿਆਂਗੇ। ਸਾਡੇ ਜਿਹੜੇ ਟਰਾਲੀਆਂ ਲੱਦੀਆਂ ਹੋਈਆਂ ਨੇ, 100 ਤੋਂ ਵੱਧ ਟਰਾਲੀਆਂ ਕਿਸਾਨਾਂ ਨੇ ਉੱਥੇ ਸਾੜ ਦਿੱਤੀਆਂ ਹੈਗੀਆਂ। ਜੀ, ਸੁਣਨ ਵਾਲੇ ਖਾਸ ਧਿਆਨ ਦੇਣ ਕਿ ਉੱਥੇ ਕਾਂਗਰਸ ਦੀ ਸਰਕਾਰ ਹੈ। ਇਹ ਬੇਹੱਦ ਦਿਲਚਸਪ ਪਹਿਲੂ ਹੈ। ਪੰਜਾਬ ਦੇ ਵਿੱਚ ਬੇਸ਼ੱਕ ਇਹ ਕੁਝ ਵੀ ਕਹਿੰਦੇ ਰਹਿਣ, ਪਰ ਉੱਥੇ ਹਾਲਾਤ ਇਹੋ ਨੇ। ਅੱਗੇ ਚੱਲਦੇ ਹਾਂ ਤਾਂ ਗੱਲ ਤਰਨਤਾਰਨ ਬਾਈ ਇਲੈਕਸ਼ਨ ਦੀ ਕਰਦੇ ਹਾਂ। ਤਰਨਤਾਰਨ ਬਾਈ ਇਲੈਕਸ਼ਨ ਦੀ ਸਵੇਰੇ ਜਦੋਂ ਗਿਣਤੀ ਸ਼ੁਰੂ ਹੁੰਦੀ ਹੈ ਵੋਟਾਂ ਦੀ, ਤਾਂ ਬੜਾ ਦਿਲਚਸਪ ਗੱਲ ਲੱਗੀ। ਪਹਿਲੇ 2 ਰਾਊਂਡਾਂ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਿਰ ਚੱਕਿਆ, ਅੱਗੇ ਚੱਲ ਰਹੇ ਸੀ, ਤੇ ਉਸ ਤੋਂ ਬਾਅਦ ਲਗਾਤਾਰ ਇਹ ਗੱਲਬਾਤ ਚੱਲਦੀ ਰਹੀ ਕਿ ਭਾਈ ਅਕਾਲੀ ਦਲ ਇੱਥੇ ਜਿੱਤ ਪ੍ਰਾਪਤ ਕਰ ਸਕਦਾ ਹੈ। ਪਰ ਅਕਾਲੀ ਦਲ ਬੇਸ਼ੱਕ ਦੂਸਰੇ ਨੰਬਰ ਤੇ ਰਿਹਾ, ਪਰ ਪੂਰੇ ਗਦ ਨੇ, ਅੰਦਰੋਂ ਅੰਦਰੀ ਦਿਲ ਨੱਚ ਰਿਹਾ ਹੈ। ਬੇਸ਼ੱਕ ਆਮ ਆਦਮੀ ਪਾਰਟੀ ਨੇ 12,000 ਵੋਟਾਂ ਦੇ ਫਰਕ ਦੇ ਨਾਲ ਸੀਟ ਜਿੱਤ ਲਈ ਹੈ। ਪਾਇਓ ਚਾਨਣਾ ਜ਼ਰਾ, ਆਮ ਆਦਮੀ ਪਾਰਟੀ ਨੇ ਇਸ ਸੀਟ ਨੂੰ ਜਿੱਤ ਕੇ ਨਾ ਤਾਂ ਕੋਈ ਸਰਕਾਰ ਦੇ ਵਿੱਚ ਕੋਈ ਵਾਧਾ ਜਾਂ ਘਾਟਾ ਹੋ ਜਾਣਾ ਹੈ ਜਾਂ ਨੀਤੀਆਂ 'ਚ ਤਬਦੀਲੀ ਆਉਣੀ ਹੈ, ਪਰ ਅਕਾਲੀ ਦਲ ਦੇ ਲਈ ਇਹ ਕਿੰਨੀ ਕੁ ਰਿਵਾਈਵਲ ਦੀ ਲੜਾਈ ਦੇ ਵਿੱਚ ਸਹਿਯੋਗ ਕਰੂਗੀ। ਤੇ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਦੇ ਜਿਹੜੀ ਤੀਸਰੇ ਨੰਬਰ ਤੇ ਰਹੀ ਹੈ, ਜਿਨ੍ਹਾਂ ਦਾ ਜ਼ੋਰ ਦੱਸਿਆ ਜਾ ਰਿਹਾ ਸੀ, ਉਹਨਾਂ ਲਈ ਇਹ ਕਿਵੇਂ ਦੀ ਰਹੂਗੀ। ਤੇ ਕਾਂਗਰਸ BJP ਦੀ ਤਾਂ ਕਹਿੰਦੇ ਵੀ ਜ਼ਮਾਨਤ ਹੀ ਜ਼ਬਤ ਹੋ ਗਈ ਹੈ। ਦੇਖੋ ਕਾਂਗਰਸ BJP ਦੀ ਸਹੀ ਕਹਿ ਰਹੇ ਹੋ, ਕਾਂਗਰਸ ਚੌਥੇ ਤੇ BJP ਪੰਜਵੇਂ ਤੇ। ਗੱਲ ਕਰਦੇ ਆ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਨੂੰ ਲੈ ਕੇ, ਕਿਉਂਕਿ ਉਹਨਾਂ ਦੇ ਕੈਂਡੀਡੇਟ ਦੀ ਆਪਾਂ ਵੀ ਲਗਾਤਾਰ ਗੱਲਾਂ ਕਰ ਹੀ ਰਹੇ ਸੀ ਉਹਨਾਂ ਬਾਰੇ। ਤੇ ਮੈਨੂੰ ਲੱਗਦਾਗਾ ਕਿ ਦੇਖੋ ਇਸ ਵਾਰ ਉਹਨਾਂ ਦੇ ਜਿੱਤ ਇਸ ਕਰਕੇ ਨਹੀਂ ਸਕੇ ਕਿਉਂਕਿ ਜਦੋਂ ਤੋਂ ਉਹਨਾਂ ਨੇ ਪਾਰਟੀ ਬਣਾਈ ਹੈ। ਦੇਖੋ ਅੰਮ੍ਰਿਤਪਾਲ ਸਿੰਘ ਚੋਣਾਂ ਜਿੱਤਦੇ ਨੇ 2024 ਚ ਇੰਡੀਪੈਂਡੈਂਟ, ਪਰ ਉਸ ਤੋਂ ਬਾਅਦ ਚ ਜਾ ਕੇ ਪਾਰਟੀ ਅਨਾਉਂਸ ਕਰਨ ਦੀ ਗੱਲ ਆਉਂਦੀ ਹੈ। ਵਿਸਾਖੀ ਚ ਮਾਘੀ ਦੇ ਮੇਲੇ ਤੇ ਵੀ ਗੱਲ ਆਈ, ਫਿਰ ਉਸ ਤੋਂ ਬਾਅਦ ਵਿਸਾਖੀ ਸੀਗੀ, ਉਦੋਂ
ਉੱਥੇ ਉਹ ਵੀ ਹੋਇਆ, ਸੰਮੇਲਨ ਵੀ ਹੋਇਆ ਉਹਨਾਂ ਦਾ, ਕਾਨਫਰੰਸ ਵੀ ਹੋਈ, ਤੇ ਉਦੋਂ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਿਹਾ ਸੀ, ਜਦੋਂ ਪਾਰਟੀ ਲਾਂਚ ਕੀਤੀ ਗਈ ਉਦੋਂ ਵੀ, ਤੇ ਉਸ ਤੋਂ ਬਾਅਦ ਜਿਹੜੀ ਕਾਨਫਰੰਸ ਹੋਈ ਪਹਿਲੀ ਉਦੋਂ ਵੀ, ਕਿ ਆਰਗੇਨਾਈਜੇਸ਼ਨਲ ਤੌਰ ਤੇ ਉਹਨਾਂ ਕੋਲ ਸਿਆਣੇ ਬੰਦੇ ਨਹੀਂ ਹੈਗੇ ਜਿਹੜੇ ਕਿ ਜਿਹੜੀ ਮਾਈਕਰੋ ਮੈਨੇਜਮੈਂਟ ਹੁੰਦੀ ਹੈ ਉਹ ਕਰ ਸਕਣ ਤੇ ਜਿਹੜੀ ਪਾਰਟੀ ਹੈ ਉਹਨੂੰ ਚਲਾ ਸਕਣ। ਉਹ ਉਹਨਾਂ ਉਸ ਦੀ ਘਾਟ ਦਿਖਦੀ ਸੀਗੀ, ਨਾ ਜ਼ਿਲ੍ਹਾ ਕੋਲ ਇੰਨੀ ਸਕਿੱਲ ਸੀਗੀ ਜਿਹੜੀ ਮਾਈਕਰੋ ਮੈਨੇਜਮੈਂਟ ਦੀ ਲੋੜ ਹੁੰਦੀ ਹੈ ਵਿਧਾਨ ਸਭਾ ਚੋਣਾਂ ਵਾਸਤੇ, ਕਿ ਸਰਪੰਚ ਜੀ ਪੱਟਣੇ, ਪਿੰਡਾਂ ਦੇ ਮੋਹਤਬਾਰ ਬੰਦੇ ਪੱਟਣੇ, ਉਹ ਇਹਨਾਂ ਤੋਂ ਨਹੀਂ ਹੋ ਸਕੇ। ਉਹਦੇ 'ਚ ਅਕਾਲੀ ਦਲ ਦੀ ਇੱਕ ਮਹਾਰਤ ਰਹੀ ਹੈ, ਕਿਉਂਕਿ ਸੁਖਬੀਰ ਬਾਦਲ ਨੂੰ ਮਾਈਕਰੋ ਮੈਨੇਜਮੈਂਟ ਦਾ ਕਿੰਗ ਆਖਿਆ ਜਾਂਦਾ ਹੈਗਾ, ਤੇ ਉਹਨਾਂ ਨੇ ਇਸ ਵਾਰ ਦਿਖਾਇਆ ਵੀ ਹੈਗਾ ਆਪਣਾ ਕਮਾਲ। ਤੇ ਮੈਂ ਉਹ ਅੱਗੇ ਅਕਾਲੀ ਦਲ ਬਾਰੇ ਵੀ ਜ਼ਿਕਰ ਕਰਾਂਗਾ। ਤੇ ਅਕਾਲੀ ਦਲ ਕਿਵੇਂ ਲੀਡ ਲੈ ਗਿਆ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਏਰੀਏ ਤੋਂ, ਅੰਮ੍ਰਿਤਪਾਲ ਤੋਂ ਅੱਗੇ, ਉਹਦਾ ਕੁਝ ਰੀਜ਼ਨ ਨੇ। ਇੱਕ ਤਾਂ ਇਹ ਕਿ ਇਸ ਵਾਰ ਸੁਖਬੀਰ ਬਾਦਲ ਨੇ ਆਪਾਂ ਨੇ ਦੇਖਿਆ ਕਿ ਸੁਖਬੀਰ ਬਾਦਲ ਨੇ ਆਪਣੀ ਜਿਹੜੀ ਨੌਜਵਾਨ ਟੀਮ ਹੈ ਉਹ ਸਾਰੀ ਨੂੰ ਅੰਗੇਜ ਕਰਕੇ ਰੱਖਿਆ। ਉਹ ਸਾਰੇ ਜੇ ਕੋਈ ਵੀ ਪੁਲਿਸ ਅਧਿਕਾਰੀ ਜਾਂ ਕੋਈ ਵੀ ਮੁਲਾਜ਼ਮ ਸਰਕਾਰੀ ਜਦੋਂ ਪ੍ਰੈਸ਼ਰ ਪਾ ਰਿਹਾ ਸੀ ਅਕਾਲੀਆਂ ਤੇ ਲੋਕਾਂ ਤੇ, ਉਹਦੀ ਸ਼ਿਕਾਇਤਾਂ ਲੈ ਪਹੁੰਚ ਰਹੇ ਸੀਗੇ ਉੱਥੇ। ਐਕਟਿਵਿਜ਼ਮ ਵਰਗਾ ਜਿਹੜਾ ਇਲੈਕਸ਼ਨ ਹੈ ਇਸ ਵਾਰ ਸੁਖਬੀਰ ਬਾਦਲ ਨੇ ਉੱਥੋਂ ਲੜਿਆਗਾ। ਨੋ ਡਾਊਟ ਉਹ ਜਿਹੜੇ ਉਹਨਾਂ ਦੇ ਕੋਲ ਜਿਹੜੀ ਕੈਂਡੀਡੇਟ ਸੀਗੀ ਉਹਦੀ ਆਪਣੀਆਂ ਵੋਟਾਂ ਵੀ ਸੀਗੀਆਂ, ਸਟਰੋਂਗ ਕੈਂਡੀਡੇਟ ਸੀਗੀ, ਉਹ ਫੈਕਟਰ ਵੀ ਹੈਗਾ। ਪਰ ਇਸ ਤੋਂ ਇਲਾਵਾ ਜਿਹੜੀ ਮਾਈਕਰੋ ਮੈਨੇਜਮੈਂਟ ਦੀ ਜਿਹੜੀ ਗੱਲ ਹੈ, ਸਰਪੰਚਾਂ ਨੂੰ ਪੱਟਣਾ ਜਾਂ ਹੋਰ, ਉਹ ਦੇਖਣ ਨੂੰ ਮਿਲਿਆ। ਬਾਕੀ ਜਿਵੇਂ ਇਹਨਾਂ ਨੇ ਐਕਟਿਵਿਜ਼ਮ ਕੀਤਾ ਅਕਾਲੀ ਦਲ ਨੇ ਉੱਥੇ ਤਰਨਤਾਰਨ 'ਚ, ਕਿ ਤਰਨਤਾਰਨ ਦੀ ਐਸਐਸਪੀ ਨੂੰ ਚੋਣ ਆਯੋਗ ਨੇ ਸਸਪੈਂਡ ਕਰਨਾ ਪਿਆ। ਉਹ ਜਿਹੜੇ 2 ਡੀਐਸਪੀ ਸੀ ਉਹਨਾਂ ਬਾਰੇ ਵੀ ਕਿੰਨਾ ਮੁੱਦਾ ਇਹਨਾਂ ਨੇ ਚੱਕਿਆ। ਹੋਰ ਜਿਹੜੇ ਅਫਸਰ ਸਰਪੰਚਾਂ ਨੂੰ ਉਹ ਕਰ ਰਹੇ ਸੀਗੇ, ਜਾਂ ਫਿਰ ਅਕਾਲੀ ਵਰਕਰਾਂ ਨੂੰ ਜਿਹੜਾ ਰਿਟੇਨ ਕੀਤਾ ਗਿਆ ਪੁਲਿਸੀਆਂ ਵੱਲੋਂ, ਉਹ ਸਾਰੇ ਮਾਮਲਿਆਂ ਤੇ ਇਹਨਾਂ ਨੇ ਦਬ ਕੇ ਉੱਥੇ ਐਕਟਿਵਿਜ਼ਮ ਕੀਤਾ। ਉਹਦਾ ਇੱਕ ਮੈਨੂੰ ਲੱਗਦਾ ਗਾ ਕਿ ਇੱਕ ਮੈਸੇਜ ਗਿਆ, ਇਹ ਚੱਕਰ ਹੈ। ਬਾਕੀ ਆਮ ਆਦਮੀ ਪਾਰਟੀ ਦੇਖੋ ਵਿਧਾਨ ਸਭਾ ਚੋਂ ਬਾਈ ਇਲੈਕਸ਼ਨ 'ਚ ਖਾਸ ਕਰ ਜਿਹੜੀ ਜਿੱਤ ਹੈ ਉਹ ਤਾਂ ਆਪਾਂ ਨੂੰ ਪਤਾ ਕਿ ਹੁੰਦੀ ਹੋਈ ਹੈ, ਜਿਹੜੀ ਮੌਕੇ ਦੀ ਹੁਕੂਮਤ ਜਿਨ੍ਹਾਂ ਦੀ ਹੁੰਦੀ ਹੈ, ਕਿਉਂਕਿ ਉਹਨਾਂ ਕੋਲ ਸਾਰੀ ਮਸ਼ੀਨਰੀ ਹੁੰਦੀ ਹੈ ਤੇ ਲੋਕ ਵੀ ਚਾਹੁੰਦੇ ਹੁੰਦੇ ਕਿ ਇਹਨਾਂ ਨੂੰ ਮੇਨ ਇਲੈਕਸ਼ਨਾਂ 'ਚ ਟੱਕਰਾਂਗੇ, ਪਹਿਲਾਂ ਇਹਨਾਂ ਨਾਲ ਕਿਉਂ ਪੰਗਾ ਲੈਣਾ। ਤਾਂ ਇੱਕ ਉਹ ਫੀਲਿੰਗ ਚੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖੋ। ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੀ ਬੇੜੀ ਤਾਂ ਪ੍ਰਤਾਪ ਬਾਜਵੇ ਨੇ ਤੇ ਰਾਜਾ ਵੜਿੰਗ ਨੇ ਇਕੱਠਿਆਂ ਡਬੋਤੀ ਸੀਗੀ। ਰਾਜਾ ਵੜਿੰਗ ਨੂੰ ਮੈਂ ਇੱਕ ਖਿਤਾਬ ਹੋਰ ਦੇਣਾ ਚਾਹਾਂਗਾ, ਉਹ ਰਵਨੀਤ ਬਿੱਟੂ ਜੀ ਦਾ ਲਾਈਟ ਵਰਜਨ ਹੈਗਾ, ਜਿਹੜਾ ਉਹਨੇ ਉੱਥੇ ਜਾ ਕੇ ਪਹਿਲਾਂ ਖਾਲਿਸਤਾਨੀ ਵਾਲੀ ਡਿਬੇਟ ਛੇੜੀ, ਉਸ ਤੋਂ ਬਾਅਦ ਜੀ ਹੋਰ ਉਹਨੇ 2-4 ਚੀਜ਼ਾਂ ਕਹੀਆਂ। ਉਹ ਕਦੇ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਆਪਣੀ, ਕਦੇ ਉਹ ਕਮਲਨਾਥ ਨੂੰ ਕਲੀਨ ਚਿਟ ਦੇਣ ਚਲਿਆ ਜਾਂਦਾ। ਤਾਂ ਇਸ ਕਰਕੇ ਮੈਂ ਉਹਨੂੰ ਕਹਾਂਗਾ ਕਿ ਰਵਨੀਤ ਬਿੱਟੂ ਦਾ ਉਹ ਲਾਈਟ ਵਰਜਨ ਹੈਗਾ, ਜਿਵੇਂ ਪ੍ਰੋ ਲਾਈਟ ਸਮਝਦੇ ਹੋ ਨਾ ਫੋਨਾਂ ਤੇ ਹੁੰਦੇ ਆ, ਜੀ ਐਵੇਂ ਜੀ ਉਹ ਰਵਨੀਤ ਬਿੱਟੂ ਦਾ ਲਾਈਟ ਵਰਜਨ ਹੈ। ਉਹਨੂੰ ਇੱਕ ਪੰਥਕ ਸੀਟ ਦੇ ਚੋਣਾਂ ਵਾਸਤੇ ਕਾਂਗਰਸ ਨੂੰ ਭੇਜਣਾ ਹੀ ਨਹੀਂ ਚਾਹੀਦਾ ਸੀਗਾ। ਫਿਰ ਉੱਪਰੋਂ ਉਹਨੇ ਫਿਰ ਜਿਹੜਾ ਕਮੈਂਟ ਕੀਤਾ ਬੂਟਾ ਸਿੰਘ ਤੇ, ਉਹ ਫਿਰ ਹੋਰ ਚੀਜ਼ਾਂ ਪੁੱਠੀਆਂ ਚੱਲ ਪਈਆਂ। ਜਿਹੜੀ ਉਦਾਂ ਟ੍ਰੈਡੀਸ਼ਨਲੀ ਅਕਾਲੀ ਦਲ ਦੀ ਵੋਟਰ ਮਜ਼੍ਹਬੀ ਸਿੱਖ ਕਮਿਊਨਿਟੀ ਰਹੀ ਹੈ, ਪਰ ਜਦੋਂ ਰਾਜਾ ਵੜਿੰਗ ਨੇ ਇਸ ਕਿਸਮ ਦਾ ਬਿਆਨ ਦਿੱਤਾ ਤਾਂ ਫਿਰ ਲਗਭਗ ਉੱਥੇ ਦਲ ਜਿਹੜੇ ਹੈਗੇ ਪੋਲਰਾਈਜ਼ ਹੋਏ ਨੇ ਤੇ ਉਹ ਅਕਾਲੀ ਦਲ ਵੱਲ ਵਧੇ ਨੇ। ਅਕਾਲੀਆਂ ਦਾ ਜਿਹੜਾ ਵੋਟਿੰਗ ਤੁਸੀਂ ਦੂਜੇ ਨੰਬਰ ਤੇ ਹੋ ਰਹੇ ਨੇ, ਇੰਨੇ ਸੋਹਣੀ ਤੁਸੀਂ ਉਹਨਾਂ ਦੀ ਪੋਜੀਸ਼ਨ ਦੇਖ ਰਹੇ ਹੋ, ਉਹਦਾ ਇੱਕ ਰੀਜ਼ਨ ਇਹ ਵੀ ਹੈ। ਤਾਂ ਜੀ ਇਹ ਚੀਜ਼ਾਂ ਉੱਥੇ ਵਾਪਰੀਆਂ ਨੇ। ਮਤਲਬ ਕਾਂਗਰਸ ਨੇ ਤਾਂ ਜਲੂਸ ਇਸ ਕਰਕੇ ਕੱਢਿਆ। ਬਾਕੀ ਪੰਥਕ ਸੀਟ ਸੀਗੀ, ਰੂਰਲ ਸੀਟ ਵੀ ਉਸ ਹਿਸਾਬ ਨਾਲ, ਪਿੰਡੂ ਸੀਟ ਹੈ ਤਾਂ ਫਿਰ ਬੀਜੇਪੀ ਦਾ ਤਾਂ ਕੁਝ ਬਣਨਾ ਹੀ ਸੀ। ਇਸ ਕਰਕੇ ਬੀਜੇਪੀ ਉੱਥੇ ਪੰਜਵੇਂ ਤੇ ਰਹੀ ਹੈ ਤੇ ਉਹਦੀ ਵੀ ਜ਼ਮਾਨਤ ਜ਼ਬਤ ਹੋਈ ਹੈ। ਇਹ ਜੀ ਆਪਾਂ ਮਤਲਬ ਤਰਨਤਾਰਨ ਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੀਗਾ ਮਨਦੀਪ ਸਿੰਘ ਦਾ। ਮੈਂ ਇੱਕ ਬਿਆਨ ਦੇਖ ਰਿਹਾ ਸੀਗਾ, ਉਹਨੇ ਇੱਕ ਨਿੱਜੀ ਚੈਨਲ ਨੂੰ, ਪੰਜਾਬੀ ਚੈਨਲ ਨੂੰ ਬਿਆਨ ਦੇ ਕੇ ਕਿਹਾ ਕਿ ਜੇ ਅਕਾਲੀ ਦਲ ਵਾਲੇ ਸਾਡੇ ਨਾਲ ਗੱਠਜੋੜ ਕਰ ਲੈਂਦੇ ਤਾਂ ਅਕਾਲੀ ਦਲ ਜਿੱਤ ਜਾਂਦਾ ਹੈ, ਫਿਰ ਮੈਂ ਜਿੱਤ ਜਾਂਦਾ, ਸਾਨੂੰ ਇਕੱਠੇ ਹੋ ਕੇ ਚੋਣ ਲੜਨਾ ਚਾਹੀਦਾ ਸੀਗਾ। ਇਸ ਕਿਸਮ ਦੀ ਗੱਲ ਪਸਾਰੀ ਵੀ। ਉਸ ਤੋਂ ਬਾਅਦ ਹੂੰ ਕਈ ਹਲਕਿਆਂ 'ਚ ਮੈਂ ਦੇਖ ਰਿਹਾ ਸੀਗਾ ਸਿੱਖ ਪੋਲਿਟਿਕਸ 'ਚ ਇਹ ਗੱਲ ਵੀ ਚੱਲੀ ਕਿ ਕੀ ਪੰਥਕ ਧਿਰਾਂ ਨੇ ਇਕੱਠੇ ਹੋ ਕੇ ਚੋਣ ਲੜਨਾ ਚਾਹੀਦਾ, ਕਿ ਇਹਨਾਂ ਦਾ ਕੋਈ ਅਲਾਈਅੰਸ ਬਣਨਾ ਚਾਹੀਦਾ, ਕੋਈ ਇੱਕ ਜੁਆਇੰਟ ਫਰੰਟ ਬਣਨਾ ਚਾਹੀਦਾ। ਇਸ ਕਿਸਮ ਦੀਆਂ ਗੱਲਾਂ ਪਸਰੀਆਂ ਨੇ। ਪਰ ਅੱਜ ਦੇ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਸ ਹਿਸਾਬ ਨਾਲ ਵਾਪਸੀ ਹੋ ਰਹੀ ਹੈ। ਮੈਂ ਜਦੋਂ ਸਰਵੇ ਕਰ ਰਿਹਾ ਸੀ, ਗੁਰਪ੍ਰੀਤ ਤੁਹਾਡੇ ਕੋਲ ਵੀ ਆਇਆ ਸੀ, ਉਦੋਂ ਮੈਂ ਇੱਕ ਗੱਲ ਨੋਟਿਸ ਕੀਤੀ ਸੀਗੀ, ਜੀ ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਅਬੋਹਰ, ਉੱਥੇ ਆਲਰੇਡੀ ਅਕਾਲੀ ਦਲ ਵਾਪਸੀ ਕਰ ਚੁੱਕਿਆ ਹੈਗਾ। ਠੀਕ ਹੈ, ਜੀ ਹੁਣ ਤਰਨਤਾਰਨ 'ਚ ਇੰਨੀ ਤੇਜ਼ੀ ਨਾਲ ਵਾਪਸੀ ਕਰੂਗਾ, ਇਹ ਮੇਰੇ ਵਾਸਤੇ ਨਵਾਂ ਸੀਗਾ। ਮਤਲਬ ਇਹ ਸਾਡੇ ਸਰਵੇ 'ਚ ਉਸ ਹਿਸਾਬ ਨਾਲ ਰਿਫਲੈਕਟ ਨਹੀਂ ਹੋਇਆ ਸੀਗਾ, ਪਰ ਅੱਜ ਰਿਫਲੈਕਟ ਹੋਇਆ ਇਹਨਾਂ ਚੋਣਾਂ 'ਚ। ਤਾਂ ਇਹ ਮੇਰਾ ਐਨਾਲਿਸਿਸ ਹੈ ਜੀ ਤਰਨਤਾਰਨ ਬਾਰੇ। ਜੇ ਤੁਸੀਂ ਕੁਝ ਐਡ ਔਨ ਕਰਨਾ ਚਾਹੋ ਤਾਂ ਪਲੀਜ਼ ਜ਼ਰੂਰ ਤੁਸੀਂ ਐਡ ਔਨ ਕਰਿਓ ਜੀ।
ਜੀ, ਬੇਹੱਦ ਦਿਲਚਸਪ ਇਹ ਚੋਣ ਰਹੀ ਹੈ, ਪਰ ਮੇਰਾ ਤਾਂ ਇਸ ਦੇ ਵਿੱਚ ਐਡ ਕਰਨ ਵਾਲੀ ਗੱਲ ਇਹੀ ਹੈ ਕਿ ਬੇਸ਼ੱਕ ਇਹ ਚੋਣ ਕੋਈ ਵੀ ਜਿੱਤਦਾ, ਪਰ ਇੱਥੇ ਆਮ ਲੋਕ ਹਾਰ ਗਏ ਨੇ। ਹਾਰੇ ਕਿਉਂ ਨੇ? ਕਿਉਂਕਿ ਇੱਥੇ ਮੁੱਦੇ ਤਾਂ ਬਿਲਕੁਲ ਗਾਇਬ ਰਹੇ ਨੇ। ਜਾਂ ਤਾਂ ਹੋਵੇ ਕਿ ਕਿਸੇ ਨੇ ਮੁੱਦਿਆਂ ਦੀ ਗੱਲ ਵਧਾ ਚੜਾ ਕੇ ਕੀਤੀ ਹੋਵੇ, ਸਿਰਫ ਤੇ ਸਿਰਫ ਦੂਸ਼ਣਬਾਜ਼ੀ ਹੋਈ ਹੈ ਇੱਕ ਦੂਜੇ ਦੇ ਉੱਪਰ, ਸਿਰਫ ਤੇ ਸਿਰਫ ਇੱਕ ਦੂਸਰੇ ਨੂੰ ਭੰਡਿਆ ਗਿਆ ਹੈ, ਸਿਰਫ ਤੇ ਸਿਰਫ ਇੱਕ ਦੂਸਰੇ ਦੀ ਸਟੇਜ ਤੇ ਬੋਲੀਆਂ ਗਈਆਂ ਗੱਲਾਂ ਨੂੰ ਚੱਕ ਕੇ ਉਹਨਾਂ ਦੇ ਉੱਪਰ ਕਮੈਂਟਰੀ ਪੇਸ਼ ਕੀਤੀ ਗਈ ਹੈ ਦੂਜੀਆਂ ਸਟੇਜਾਂ ਤੋਂ। ਆਮ ਲੋਕ ਇਸ ਤਰੀਕੇ ਦੇ ਨਾਲ ਹਾਰ ਜਾਂਦੇ ਨੇ, ਸਿਰਫ ਤੇ ਸਿਰਫ ਚੋਣਾਂ ਨੂੰ ਮਨਾ ਕੇ, ਇਸ ਦਿਨ ਨੂੰ ਜਸ਼ਨ ਮਨਾ ਕੇ, ਢੋਲ ਵਜਾ ਕੇ ਸਾਰੇ ਘਰੋਂ ਘਰੀ ਵੜ ਜਾਣਗੇ। ਹਾਲ ਆਮ ਲੋਕਾਂ ਦੇ ਉਹੀ ਰਹਿਣਗੇ। ਅਗਲੀ ਖਬਰ ਵੱਲ ਵਧਦੇ ਹਾਂ। ਉਧਰ ਮਾਨਸਾ ਦੇ ਵਿੱਚ ਨਸ਼ੇ ਨੂੰ ਲੈ ਕੇ ਇੱਕ ਬੱਚੇ ਨੂੰ ਵੇਚ ਦੇਣ ਦਾ ਮਾਮਲਾ ਬੀਤੇ ਦਿਨੀ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਯਾਚਿਕਾ ਦਾਇਰ ਕੀਤੀ ਗਈ ਹੈ। 1.8 ਲੱਖ 1,80,000 ਰੁਪਏ ਦੇ ਵਿੱਚ ਬੱਚਾ ਵੇਚ ਦਿੱਤਾ ਗਿਆ ਸੀ। ਹਾਂਜੀ, ਦੋਵੇਂ ਮਾਂ ਪਿਓ ਉਹ ਜਿਹੜੇ ਸੀਗੇ ਉਹ ਨਸ਼ੇ ਦੇ ਆਦੀ ਸੀਗੇ ਤੇ ਉਹਨਾਂ ਨੇ ਬੱਚੇ ਦਾ ਸੌਦਾ ਕਰ ਦਿੱਤਾ ਸੀਗਾ। ਉਸ ਨੂੰ ਲੈ ਕੇ ਫਿਰ ਇਹ ਪਟੀਸ਼ਨ ਆਈ ਹੈ ਤੇ ਅੱਜ ਸ਼ੀਲ ਨਾਗੂ ਹੋਰਾਂ ਨੇ ਇਸ ਨੂੰ ਸੁਣਿਆਗਾ। ਉਹਨਾਂ ਨੇ ਇਹ ਕਿਹਾ ਕਿ ਬੱਚੇ ਦੀ ਇੱਕ ਤਾਂ ਕਸਟਡੀ ਰਵੇ, ਤਾਂ ਫਿਰ ਇੱਕ ਉਹ ਵੀ ਕਿ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਨੇ ਨਸ਼ੇ ਕਰਕੇ। ਦੇਖੋ, ਬੱਚਿਆਂ ਨੂੰ ਵੇਚਣ ਤੱਕ ਜਿਹੜੇ ਲੋਕ ਹੈਗੇ ਉਹ ਆ ਗਏ ਹੈਗੇ। ਜਿਹੜੀ ਨਸ਼ਿਆਂ ਵਿਰੁੱਧ ਡਰਾਈਵ ਚਲਾਉਣ ਦੀ ਗੱਲ ਹੈ ਭਗਵੰਤ ਮਾਨ ਦੀ, ਉਹਦਾ ਫਿਰ ਖੋਖਲੀ ਸਾਬਤ ਹੋ ਰਹੀ ਹੈ। ਜਦੋਂ ਜਿਹੜੇ ਗਰੀਬ ਬੰਦੇ ਹੈਗੇ ਉਹ ਵਿਚਾਰੇ ਇੱਥੋਂ ਤੱਕ ਪਹੁੰਚ ਗਏ ਹੈਗੇ ਨਸ਼ਿਆਂ ਕਰਕੇ। ਜਿਹੜਾ ਰੂਰਲ ਕ੍ਰਾਈਸਿਸ ਹੈ ਨਾ ਪੰਜਾਬ ਦਾ, ਉਹ ਬਹੁਤ ਡੂੰਘਾ ਹੈਗਾ। ਉਹਦੀ ਸੋਲੂਸ਼ਨ ਮਤਲਬ ਉਹਦੀ ਰਿਫਲੈਕਸ਼ਨ ਮਿਲੀ ਨਹੀਂ ਪਾ ਰਹੀ। ਮਤਲਬ ਜਿਵੇਂ ਮੈਂ ਵੀ ਇੱਕ ਦੋ ਸਟੋਰੀਜ਼ ਕੀਤੀਆਂ ਨੇ ਨਸ਼ੇ ਤੇ, ਮੈਂ ਤਾਂ ਜਲਾਲਾਬਾਦ ਫਿਰੋਜ਼ਪੁਰ ਏਰੀਏ ਤੇ ਕੀਤੀਆਂ ਸੀਗੀਆਂ। ਉਦੋਂ ਮੈਂ ਦੇਖ ਰਿਹਾ ਸੀਗਾ ਕਿ ਯਾਰ ਇਸ ਚੀਜ਼ ਨੂੰ ਜਿਸ ਹਿਸਾਬ ਨਾਲ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਮਾਂ ਰਾਹੀਂ ਜਾਂ ਫਿਰ ਪੋਸਟਰਾਂ ਰਾਹੀਂ, ਡਾਕੂਮੈਂਟਰੀਆਂ ਰਾਹੀਂ, ਸ਼ੋਸ਼ੇਬਾਜ਼ੀ ਰਾਹੀਂ, PR ਐਕਟੀਵਿਟੀਜ਼ ਰਾਹੀਂ, ਇਹ ਐਡਰੈਸ ਹੋਣੀ ਨਹੀਂ। ਇਹਦੇ ਡੂੰਘੇ ਕਾਰਨ ਕਿਤੇ ਹੋਰ ਨੇ ਤੇ ਉਹ ਹੈਗੇ ਰੂਰਲ ਕ੍ਰਾਈਸਿਸ। ਉਹਨੂੰ ਐਡਰੈਸ ਕੀਤੇ ਬਿਨਾ ਇਹ ਮਾਮਲਾ ਹੱਲ ਏਦਾਂ ਨਹੀਂ ਹੋਣਾ, ਇਹ ਮੈਨੂੰ ਲੱਗਿਆ ਸੀਗਾ। ਖੈਰ ਚਲੋ, ਇਹ ਪਟੀਸ਼ਨ ਅੱਗੇ ਜਦੋਂ ਵਧੂਗੀ, ਇਹਦੇ ਤੇ ਸੁਣਵਾਈਆਂ ਹੋਣਗੀਆਂ, ਉਦੋਂ ਪਤਾ ਲੱਗੂਗਾ ਕਿ ਕਿਵੇਂ ਚੀਜ਼ਾਂ ਇਹਦੇ ਵਿੱਚ ਰਹਿਣਗੀਆਂ। ਜੀ, ਆਖਰੀ ਖਬਰ ਵੱਲ ਵਧੀਏ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਸੁਣਵਾਈ ਦੇ ਦੌਰਾਨ, ਯਾਨੀ ਕਿ ਅੱਜ ਕਿਹਾ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਸ ਦੇ ਵਿੱਚ ਇਸ ਵਿਵਸਥਾ ਨੂੰ ਬਦਲਣ ਦਾ ਬਲਿਦਾਨ ਨਹੀਂ ਦੇਣਾ ਚਾਹੀਦਾ ਜੀ। ਉਹ ਸਟੂਡੈਂਟਾਂ ਨੂੰ ਕਿਹਾ ਗਿਆ ਹੈਗਾ ਕਿ ਤੁਸੀਂ ਆਪਣੀ ਜਾ ਕੇ ਪੜ੍ਹਾਈ ਕਰੋ, ਅਸੀਂ ਤੁਹਾਡੀ ਉਹਨਾਂ ਇੱਕ ਪਟੀਸ਼ਨ ਮੂਵ ਕੀਤੀ ਸੀਗੀ ਇੱਕ ਐਕਸ ਸੀਨੇਟਰ ਨੇ। ਉਹਦੇ ਤੇ ਉਹਨਾਂ ਨੇ ਕਿਹਾ ਕਿ ਐਕਸ ਸੀਨੇਟਰ ਨੇ ਕਿਹਾ ਕਿ ਉੱਥੇ ਦੇਖੋ ਬੱਚੇ ਪ੍ਰੋਟੈਸਟ ਤੇ ਬੈਠੇ ਨੇ। ਫਿਰ ਹਾਈ ਕੋਰਟ ਕਹਿੰਦਾ ਗਾ ਹਾਂ ਅਸੀਂ ਦੇਖ ਰਹੇ ਹਾਂ, ਉਹਨਾਂ ਨੂੰ ਆਪਣੀ ਪੜ੍ਹਾਈ ਖਰਾਬ ਨਹੀਂ ਕਰਨੀ ਚਾਹੀਦੀ। ਇਲੈਕਸ਼ਨਾਂ ਦੀ ਡੇਟ ਤਾਂ ਅਨਾਊਂਸ ਹੋ ਹੀ ਜਾਊਗੀ, ਪ੍ਰੋਸੈਸ ਚੱਲ ਰਹੀ ਹੈ। ਉਹਨਾਂ ਨੂੰ ਘੱਟੋ ਘੱਟ 7 ਦਿਨ ਤੱਕ ਲਗਾਤਾਰ ਕਲਾਸਾਂ ਲਾਉਣੀਆਂ ਚਾਹੀਦੀਆਂ, ਉਸ ਤੋਂ ਬਾਅਦ ਅਸੀਂ ਇਸ ਪਟੀਸ਼ਨ ਨੂੰ ਸੁਣਾਂਗੇ। ਉੱਦਾਂ 95% ਤਾਂ ਜਿੱਤ ਹੋ ਹੀ ਚੁੱਕੀ ਹੈ ਪੰਜਾਬ ਯੂਨੀਵਰਸਿਟੀ ਦੀ। ਉਹ ਡੇਟ ਤਾਂ ਆਈ ਜਾਣੀ ਹੈ, ਪ੍ਰੋਸੈਸ ਚੱਲ ਰਿਹਾ ਹੈਗਾ। ਮੈਨੂੰ ਲੱਗਦਾ 2-4 ਦਿਨਾਂ ਤੱਕ ਡੇਟ ਆ ਜਾਣੀ ਹੈ। ਉਦੋਂ ਫਿਰ ਚਲੋ ਇੱਕ ਵਾਰ ਡੇਟ ਦਾ ਹੀ ਉਹ ਹੈ ਜੀ, ਉਡੀਕ ਹੈ। ਬਾਕੀ ਤਾਂ ਇਹਦੇ 'ਚ ਇਸ ਇਸ਼ੂ 'ਚ ਮਤਲਬ ਇੰਨਾ ਕੁਛ ਬਚਿਆ ਨਹੀਂ ਅਜੇ। ਤਾਂ ਇਹ ਹੈ, ਦੇਖਦੇ ਹਾਂ ਕਦੋਂ ਤੱਕ ਚੀਜ਼ਾਂ ਨਿਕਲਦੀਆਂ ਨੇ। ਹਾਲਾਂਕਿ ਹਾਈ ਕੋਰਟ ਨੂੰ ਇਸ ਕਿਸਮ ਦਾ ਕਮੈਂਟ ਸਟੂਡੈਂਟ ਪ੍ਰੋਟੈਸਟ ਤੇ ਕਰਨਾ ਨਹੀਂ ਚਾਹੀਦਾ ਸੀਗਾ। ਜੀ, ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਜੀ।